ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 12 ਸਾਲ ਪਹਿਲਾਂ ਜਿਹੜਾ ਅਸੀਂ ਰਾਸ਼ਟਰਪਤੀ ਕੋਲ ਭਾਈ ਰਾਜੋਆਣਾ ਦੀ ਫਾਂਸੀ ਦੇ ਮਾਮਲੇ ਦੇ ਵਿੱਚ 2 ਚਿੱਠੀਆਂ ਲਿਖੀਆਂ ਸੀਗੀਆਂ। ਦੋਨਾਂ ਚਿੱਠੀਆਂ ਦਾ ਕੋਈ ਜਵਾਬ ਨਹੀਂ ਮਿਲਿਆ। ਇੱਕ ਵੇਲਾ ਉਹ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਅੰਮ੍ਰਿਤਸਰ ਵਿੱਚ ਬਹਿ ਕੇ ਕੋਈ ਗੱਲ ਆਖੀ ਜਾਂਦੀ ਸੀ ਤਾਂ ਸਾਰੇ ਮੁਲਕ ਦਾ ਸਿਸਟਮ ਐਨ ਇੱਕ ਸੁਰ ਹੋ ਕੇ ਸੁਣ ਰਿਹਾ ਹੁੰਦਾ ਸੀ, ਸਮਝ ਰਿਹਾ ਹੁੰਦਾ ਸੀ ਕਿ ਪ੍ਰਧਾਨ ਨੇ ਬੋਲਣਾ ਤੇ ਪਤਾ ਨਹੀਂ ਗੱਲ ਕਿੱਧਰ ਨੂੰ ਜਾਊ। ਬਾਦਲ ਪਰਿਵਾਰ ਨੇ ਇਹ ਸਾਰੀਆਂ ਸੰਸਥਾਵਾਂ ਨੂੰ ਜਿਸ ਤਰੀਕੇ ਨਾਲ ਰੋਲਿਆ, ਜਿਸ ਤਰੀਕੇ ਨਾਲ ਅਕਾਲੀ ਦਲ ਦਾ ਭੋਗ ਪਾ ਕੇ ਇਹਨੂੰ ਬਾਦਲ ਦਲ ਬਣਾਇਆ, ਪੰਜਾਬੀ ਪਾਰਟੀ ਬਣਾਇਆ, ਇਹ ਕਿਹਾ ਵੀ ਇਹਦੇ ਚ ਗੈਰ ਸਿੱਖ ਵੀ ਹੋ ਸਕਦੇ ਆ ਤੇ ਸਿੱਖਾਂ ਨੂੰ ਵੀ ਕੋਈ ਲੋੜ ਨਹੀਂ ਹੈ ਅਕਾਲੀ ਬਣਨ ਦੇ ਲਈ, ਅਮਰਧਾਰੀ ਹੋਣ ਦੀ। ਉਹ ਬੰਦੇ ਲੱਭੇ ਜਿਹੜੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਉੱਤੇ ਬਹਿ ਕੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਹੋਰ ਅਹੁਦਿਆਂ ਤੇ ਬਹਿ ਕੇ ਕਦੇ ਰੋਕ ਟੋਕ ਨਾ ਸਕਣ ਕਿ ਤੁਸੀਂ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਕਿਉਂ ਉਡਾਉਂਦੇ ਹੋ। ਭਾਈ ਬਲਵੰਤ ਸਿੰਘ ਰਾਜੋਆਣਾ ਜਿਹਨੇ ਸਾਰੇ ਸਿੱਖ ਜੁਝਾਰੂਆਂ ਦੇ ਵਿੱਚੋਂ ਇਕੱਲੇ ਨੇ ਬਾਦਲ ਦਲ ਦਾ ਪੱਖ ਲਿਆ। ਬਾਦਲ ਦਲ ਵਾਲਿਆਂ ਨੇ ਇਸ ਗੱਲ ਨਾਲ ਸਿੱਖ ਜਗਤ ਦੀਆਂ ਪੰਥਕ ਸ਼ਖਸੀਅਤਾਂ ਨੂੰ ਚਿੜਾਇਆ ਵੀ ਦੇਖੋ ਜੀ ਭਾਈ ਰਾਜੋਆਣੇ ਨੇ ਏਡਾ ਵੱਡਾ ਕਾਰਨਾਮਾ ਕੀਤਾ ਹੋਇਆ ਹੈ, ਉਹਦੀ ਬੇਮਿਸਾਲ ਕੁਰਬਾਨੀ ਆ, ਬੇਅੰਤੇ ਬੁੱਚੜ ਨੂੰ ਸੋਧਾ ਲਾਇਆ ਸੀ, ਉਹ ਤਾਂ ਸਾਡੇ ਨਾਲ, ਉਹ ਤਾਂ ਅਕਾਲੀ ਦਲ ਨਾਲ, ਉਹਦੇ ਨਾਲ ਰਹਿ ਕੇ ਜੀ ਇਹ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਰਿਹਾਈ ਕਰਵਾ ਲੈਂਦੇ ਤਾਂ ਕੌਮ ਜ਼ਰੂਰ ਖੁਸ਼ ਹੁੰਦੀ। ਪਰ ਕਦੇ ਵੀ ਇਹਨਾਂ ਨੇ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਮਾਮਲੇ ਉੱਤੇ ਪੈਰ ਗੱਡ ਕੇ ਗੱਲ ਨਾ ਕੀਤੀ, ਨਾ ਇਹਨਾਂ ਦੀ ਕਦੇ ਨੀਤ ਸੀ। ਉਹਨੂੰ ਅੱਜ 12 ਸਾਲ ਬਾਅਦ ਵੀ ਇਹ ਨਹੀਂ ਕਹਿ ਰਹੇ ਵੀ ਸਾਡੇ ਹੱਥ ਖੜੇ ਆ, ਉਲਟਾ ਲੋਕਾਂ ਦੇ ਵਿੱਚ ਇਉਂ ਜੇ ਬਣਾ ਰਹੇ ਨੇ ਕਿ ਅਸੀਂ ਤਾਂ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡ ਰਹੇ। ਕੇਂਦਰ ਸਰਕਾਰ ਸਾਡੀ ਗੱਲ ਹੀ ਨਹੀਂ ਸੁਣ ਕੇ ਰਾਜੀ, ਸਾਨੂੰ ਤਾਂ ਜੀ ਗ੍ਰਹਿ ਮੰਤਰਾਲੇ ਨੇ ਹੁੰਗਾਰਾ ਹੀ ਨਹੀਂ ਭਰਿਆ। ਅੱਜ ਜਿਹੜੀ ਇਹ ਖਬਰ ਆਈ ਆ ਕਿ ਹੁਣ ਬਾਦਲ ਦਲ ਦੀ ਲੀਡਰਸ਼ਿਪ ਨੇ ਭਾਈ ਗੁਰਦੇਵ ਸਿੰਘ ਕੌਂਕੇ ਵਾਲਾ ਮਾਮਲਾ ਹੱਥ 'ਚ ਲੈ ਲਿਆ ਕਿ ਇਹਦਾ ਹਾਲ ਵੀ ਇਸ ਮਾਮਲੇ ਦਾ ਵੀ ਭਾਈ ਰਾਜੋਆਣੇ ਵਾਲੇ ਮਾਮਲੇ ਵਰਗਾ ਨਾ ਹੋ ਜਾਵੇ। ਹੋਰ 5-7 ਸਾਲਾਂ ਨੂੰ ਭਸਾਈ ਜੀ ਕਰਾ ਕੇ ਕਹਿ ਦੇਣ ਵੀ ਜੀ ਅਸੀਂ ਤਾਂ ਬਥੇਰੀ ਕੋਸ਼ਿਸ਼ ਕੀਤੀ, ਜਿਵੇਂ ਹੁਣ 12 ਸਾਲ ਬਾਅਦ ਭਾਈ ਰਾਜੋਆਣੇ ਵਾਲੇ ਮਾਮਲੇ 'ਚ ਕਹੀ ਜਾਂਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਖਬਰਾਂ ਇਸ ਵੇਲੇ ਸਾਡੇ ਪੰਥਕ ਸਫਾ ਦੇ ਵਿੱਚ ਘੁੰਮ ਰਹੀਆਂ ਨੇ। ਇੱਕ ਉਹ ਗੱਲ ਹੈ ਕਿ 32 ਸਾਲ ਬਾਅਦ ਬਾਦਲ ਦਲ ਦੀ ਲੀਡਰਸ਼ਿਪ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਘਰ ਪਹੁੰਚ ਗਈ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਰਿਵਾਰ ਨੇ ਸਰੋਪਾ ਦਿੱਤਾ ਤੇ ਬਾਅਦ ਵਿੱਚ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 5 ਵਕੀਲ ਸਾਹਿਬਾਨ ਦਾ ਪੈਨਲ ਬਣਾਇਆ, ਉਹਨਾਂ ਨੇ ਇੱਕ ਸ਼ਿਕਾਇਤ ਜਿਹੜੀ ਆ ਟਾਈਪ ਕੀਤੀ, ਜਿਹੜੀ ਜਥੇਦਾਰ ਸਾਹਿਬ ਦੇ ਪਰਿਵਾਰ ਵੱਲੋਂ ਉਹਨਾਂ ਦੀ ਸਿੰਘਣੀ ਵੱਲੋਂ ਬੀਬੀ ਗੁਰਮੇਲ ਕੌਰ ਕੌਂਕੇ ਵੱਲੋਂ ਪੰਜਾਬ ਪੁਲਿਸ ਨੂੰ ਜਗਰਾਉਂ ਦੇ ਵਿੱਚ ਦੇ ਦਿੱਤੀ ਗਈ। ਯਾਨੀ ਕਿ ਇਸ ਖਬਰ ਦੇ ਇਸ ਐਕਸਰਸਾਈਜ਼ ਦੇ ਹਿਸਾਬ ਨਾਲ ਬਾਦਲ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵਾਰ ਫਿਰ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਤਲ ਦਾ ਇਨਸਾਫ ਦੇਣ ਲਈ ਕਾਨੂੰਨੀ ਲੜਾਈ ਦੇ ਰਾਹ ਇੱਕ ਵਾਰੀ ਫਿਰ ਪੈ ਗਈ। ਦੂਜੀ ਜਿਹੜੀ ਖਬਰ ਆ ਉਹ ਇਹ ਹੈ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ 12 ਸਾਲ ਪਹਿਲਾਂ ਜਿਹੜਾ ਅਸੀਂ ਰਾਸ਼ਟਰਪਤੀ ਕੋਲ ਭਾਈ ਰਾਜੋਆਣਾ ਦੀ ਫਾਂਸੀ ਦੇ ਮਾਮਲੇ ਦੇ ਵਿੱਚ ਚਿੱਠੀ ਪੱਤਰ ਸ਼ੁਰੂ ਕੀਤਾ ਸੀ, ਉਹਦੇ ਸਬੰਧ ਵਿੱਚ
ਜਿਹੜਾ ਅਸੀਂ ਮੁਲਕ ਦੇ ਗ੍ਰਹਿ ਮੰਤਰਾਲੇ ਨੂੰ ਹੋਮ ਮਿਨਿਸਟਰ ਨੂੰ ਮਿਲਣ ਦੇ ਲਈ ਚਿੱਠੀ ਪੱਤਰ ਕੀਤਾ ਹੈ। 2 ਚਿੱਠੀਆਂ ਲਿਖੀਆਂ ਸੀਗੀਆਂ, ਇੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਵੱਲੋਂ, ਇੱਕ ਸ਼੍ਰੋਮਣੀ ਕਮੇਟੀ ਦੇ ਸਕੱਤਰ ਦੇ ਵੱਲੋਂ। ਦੋਨਾਂ ਚਿੱਠੀਆਂ ਦਾ ਕੋਈ ਜਵਾਬ ਨਹੀਂ ਮਿਲਿਆ, ਕੋਈ ਉਹਨਾਂ ਨੇ ਇਸ ਗੱਲ ਦੇ ਉੱਤੇ ਕਿੰਤੂ ਪ੍ਰੰਤੂ ਹਾਂ ਜੀ ਨਾ ਜੀ ਨਹੀਂ ਦੱਸਿਆ। ਸਮਾਂ ਮੰਗਿਆ ਸੀ ਮੁਲਾਕਾਤ ਦਾ ਗ੍ਰਹਿ ਮੰਤਰੀ ਤੋਂ, ਤੇ ਉਹਨਾਂ ਨੇ ਨਾ ਜਵਾਬ ਦਿੱਤਾ ਤੇ ਨਾ ਹੀ ਇਹ ਕਿਹਾ ਵੀ ਤੁਹਾਡੀ ਚਿੱਠੀ ਮਿਲ ਗਈ। ਸੋ ਇਹ ਅੱਜ ਅਖਬਾਰਾਂ ਵਿੱਚ ਜਦੋਂ ਖਬਰ ਛਪੀ ਹੈ ਤਾਂ ਉਹਦੇ ਜਿਹੜੇ ਭਾਵ ਅਰਥ ਵਾ ਉਹ ਬੜੇ ਸਪਸ਼ਟ ਜੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਪੱਤਰ ਦਾ, ਇਸ ਚਿੱਠੀ ਦਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਬਾਰੇ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ, ਕਿ ਕੇਂਦਰੀ ਗ੍ਰਹਿ ਮੰਤਰਾਲੇ ਨੂੰ, ਭਾਰਤੀ ਹਕੂਮਤੀ ਸਿਸਟਮ ਨੂੰ, ਮੋਦੀ ਸਰਕਾਰ ਨੂੰ ਕੋਈ ਫਿਕਰ ਫਾਕਾ ਨਹੀਂ ਹੈ। ਕਹਿਣ ਤੋਂ ਭਾਵ ਇਹ ਹੈ ਕਿ ਇੱਕ ਵੇਲਾ ਉਹ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਵੱਲੋਂ ਅੰਮ੍ਰਿਤਸਰ ਵਿੱਚ ਬਹਿ ਕੇ ਕੋਈ ਗੱਲ ਆਖੀ ਜਾਂਦੀ ਸੀ ਤਾਂ ਸਾਰੇ ਮੁਲਕ ਦਾ ਸਿਸਟਮ ਐਨ ਇੱਕ ਸੁਰ ਹੋ ਕੇ ਸੁਣ ਰਿਹਾ ਹੁੰਦਾ ਸੀ, ਸਮਝ ਰਿਹਾ ਹੁੰਦਾ ਸੀ ਕਿ ਪ੍ਰਧਾਨ ਨੇ ਬੋਲਣਾ ਤੇ ਪਤਾ ਨਹੀਂ ਗੱਲ ਕਿੱਧਰ ਨੂੰ ਜਾਊ। ਉਹ ਵੇਲਾ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਹੈਸੀਅਤ, ਪ੍ਰਧਾਨ ਦਾ ਵਕਾਰ ਔਰ ਇਸ ਅਹੁਦੇ ਦੀ ਸ਼ਾਨ ਜਿਹੜੀ ਸੀ ਉਹ ਬਹੁਤ ਵੱਡੀ ਸੀ। ਉਸ ਮੌਕੇ ਅਕਾਲੀ ਦਲ ਵੀ ਅਕਾਲੀ ਦਲ ਹੁੰਦਾ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰੁਤਬਾ ਅਕਾਲੀ ਆਗੂਆਂ ਕਰਕੇ ਹੋਰ ਵੀ ਜ਼ਿਆਦਾ ਬਲਵਾਨ ਤੇ ਬੁਲੰਦ ਹੁੰਦਾ ਸੀ। ਤੇ ਇਸ ਸਾਰੇ ਕਾਸੇ ਦੇ ਉੱਤੇ ਅਕਾਲ ਤਖਤ ਸਾਹਿਬ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸ਼ਾਨ ਜਿਹੜੀ ਸੀ ਉਹ ਬਣਦੀ ਸੀ। ਪਰ ਵਕਤ ਬੀਤਿਆ, ਬਾਦਲ ਪਰਿਵਾਰ ਨੇ ਇਹ ਸਾਰੀਆਂ ਸੰਸਥਾਵਾਂ ਨੂੰ ਜਿਸ ਤਰੀਕੇ ਨਾਲ ਰੋਲਿਆ, ਜਿਸ ਤਰੀਕੇ ਨਾਲ ਅਕਾਲੀ ਦਲ ਦਾ ਭੋਗ ਪਾ ਕੇ ਇਹਨੂੰ ਬਾਦਲ ਦਲ ਬਣਾਇਆ, ਪੰਜਾਬੀ ਪਾਰਟੀ ਬਣਾਇਆ, ਇਹ ਕਿਹਾ ਵੀ ਇਹਦੇ ਚ ਗੈਰ ਸਿੱਖ ਵੀ ਹੋ ਸਕਦੇ ਆ ਤੇ ਸਿੱਖਾਂ ਨੂੰ ਵੀ ਕੋਈ ਲੋੜ ਨਹੀਂ ਹੈ ਅਕਾਲੀ ਬਣਨ ਦੇ ਲਈ, ਅਮਰਧਾਰੀ ਹੋਣ ਦੀ ਜਾਂ ਬਾਣੀ ਤੇ ਬਾਣੇ ਨਾਲ ਜੁੜਨ ਦੀ। ਬੇਸ਼ੱਕ ਦੀ ਮੂੰਹ ਸਿਰ ਮੰਨੋ, ਘੋਣ ਮੋਨ ਹੋ ਜਾਓ, ਜੋ ਮਰਜ਼ੀ ਕਰੋ, ਪਰ ਤੁਸੀਂ ਅਕਾਲੀ ਫਿਰ ਵੀ ਹੋ ਸਕਦੇ। ਸੋ ਜਿਸ ਤਰੀਕੇ ਦਾ ਹਾਲ ਚਾਲ ਉਹਨਾਂ ਨੇ ਬਾਦਲ ਦਲ ਦਾ ਕੀਤਾ, ਫਿਰ ਉਹ ਬੰਦੇ ਲੱਭੇ ਜਿਹੜੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਉੱਤੇ ਬਹਿ ਕੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਹੋਰ ਅਹੁਦਿਆਂ ਤੇ ਬਹਿ ਕੇ ਕਦੇ ਰੋਕ ਟੋਕ ਨਾ ਸਕਣ ਕਿ ਤੁਸੀਂ ਸਿੱਖ ਰਹਿਤ ਮਰਿਆਦਾ ਦੀਆਂ ਧੱਜੀਆਂ ਕਿਉਂ ਉਡਾਉਂਦੇ ਹੋ, ਤੁਸੀਂ ਕਿਉਂ ਉਹ ਸਾਰੇ ਕੰਮ ਕਰਦੇ ਹੋ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਮਨਾ ਕੀਤੇ ਹੋਏ ਨੇ। ਇਸ ਤਰੀਕੇ ਦੇ ਮਾਹੌਲ ਦੇ ਵਿੱਚੋਂ ਉਹਨਾਂ ਨੇ ਛੋਟੇ ਕੱਦ ਕਾਠ ਵਾਲੇ ਜੀ ਹਜੂਰੀਏ ਬੰਦੇ ਲੱਭੇ, ਉਹਨਾਂ ਨੂੰ ਵੱਡੀਆਂ ਪੋਸਟਾਂ ਤੇ ਬਿਠਾ ਦਿੱਤਾ। ਕਿਸੇ ਅਹੁਦੇ ਦੀ, ਕਿਸੇ ਸੰਸਥਾ ਦੀ ਜਿਹੜੀ ਟੌਹਰ ਆ ਉਹ ਕੱਲੀ ਸੰਸਥਾ ਦੇ ਇਤਿਹਾਸਕ ਹੋਣ ਨਾਲ ਨਹੀਂ ਹੁੰਦੀ, ਉਹਦਾ ਵੀ ਇੱਕ ਆਪਣਾ ਹੀ ਜਲਵਾ ਹੁੰਦਾ ਵੀ ਇਤਿਹਾਸਕ ਸੰਸਥਾ ਆ, ਇੰਨੇ ਸਦੀਆਂ ਪੁਰਾਣੀ ਆ, ਇੰਨੇ ਸਾਲ ਪੁਰਾਣੀ ਆ। ਪਰ ਜਦੋਂ ਬਿਲਕੁਲ ਹਲਕੇ ਕਿਰਦਾਰ ਵਾਲੇ, ਛੋਟੇ ਦਿਲ ਦਿਮਾਗ ਵਾਲੇ ਬੰਦੇ ਉਹਨਾਂ ਸੰਸਥਾਵਾਂ ਤੇ ਬਹਿ ਜਾਣ ਤਾਂ ਫਿਰ ਉਹੀ ਕੁਝ ਹੁੰਦਾ ਜੋ ਸਾਡੇ ਨਾਲ ਵਾਪਰਿਆ। ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਜੋ ਹਾਲਤ ਬਣੀ ਹੋਈ ਆ ਉਹ ਸਾਡੇ ਸਾਰਿਆਂ ਦੇ ਸਾਹਮਣੇ। ਔਰ ਇਸ ਗੱਲ ਦੇ ਲਈ ਨਾ ਤਾਂ ਬਾਦਲ ਦਲ ਨੂੰ ਕੋਈ ਸ਼ਰਮ ਆ ਤੇ ਨਾ ਉਹਨਾਂ ਨੂੰ ਇਸ ਗੱਲ ਦੀ ਸਮਝ ਆ। ਉਹ ਉਲਟਾ ਇਹ ਕਹਿੰਦੇ ਆ ਕਿ ਅਸੀਂ ਤਾਂ ਜੀ ਸਦਾ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਗੱਲ ਮੰਨਦੇ ਆ ਰਹੇ ਹਾਂ, ਅਸੀਂ ਤਾਂ ਜੀ ਸਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਤਿਕਾਰ ਕਰਦੇ ਆ ਰਹੇ ਹਾਂ। ਇਹ ਤਾਂ ਜੀ ਸਾਡੇ ਜਿਹੜੇ ਬਾਦਲ ਦਲ ਦੇ ਸਿਆਸੀ ਵਿਰੋਧੀ ਨੇ ਉਹ ਪੁੱਠੇ ਪਾਸੇ ਚੱਲਦੇ ਆ, ਇਸ ਕਰਕੇ ਇਹਨਾਂ ਸੰਸਥਾਵਾਂ ਦਾ ਘਾਣ ਹੋਇਆ। ਜਦੋਂ ਵੀ ਕੋਈ ਸਿੱਖ ਕਲਪਦਾ ਪਿੱਟਦਾ, ਇਹ ਬਾਦਲ ਦਲ ਨੇ ਸਾਡੀ ਕੌਮ ਦਾ, ਪੰਥ ਦਾ, ਪੰਜਾਬ ਦਾ ਬੁਰਾ ਹਾਲ ਕਰ ਦਿੱਤਾ ਹੈ, ਸਾਡੀ ਸਿਆਸਤ ਦਾ ਬੇੜਾ ਗਰਕ ਕਰ ਦਿੱਤਾ ਹੈ।
ਸਾਡੇ ਰਾਜਨੀਤਿਕ, ਧਾਰਮਿਕ, ਸੱਭਿਆਚਾਰਕ, ਸਮਾਜਿਕ, ਆਰਥਿਕ ਸਾਰੇ ਪੱਖਾਂ ਦਾ ਬੁਰਾ ਹਾਲ ਹੈ। ਤੇ ਉਸ ਮੌਕੇ ਬਾਦਲ ਦਲ ਦਾ ਸੋਸ਼ਲ ਮੀਡੀਆ IT ਸੈੱਲ ਲਗਾਤਾਰ ਭੰਡੀ ਪ੍ਰਚਾਰ ਕਰਦਾ ਹੈ ਕਿ ਜੀ ਇਹ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵਿਰੋਧੀ ਨੇ ਤੇ ਲੋਕਾਂ ਦੇ ਵਿੱਚ ਕਾਂਗਰਸ ਦੇ ਏਜੰਡੇ ਤਹਿਤ ਇਸ ਮਾਣਮੱਤੀ ਇਤਿਹਾਸਕ ਸ਼ਾਨਦਾਰ ਸੰਸਥਾ ਨੂੰ ਰੋਲਣਾ ਚਾਹੁੰਦੇ। ਇਹ ਗੱਲ ਲਗਾਤਾਰ ਇਸ ਤਰੀਕੇ ਨਾਲ ਚੱਲ ਰਹੀ ਹੈ ਤੇ ਚਾਹੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹੋਣ, ਚਾਹੇ ਜਥੇਦਾਰ ਗੁਰਚਰਨ ਸਿੰਘ ਟੌੜਾ ਹੋਣ, ਚਾਹੇ ਕੋਈ ਹੋਰ ਮਹਾਨ ਸ਼ਖਸੀਅਤ ਹੋਵੇ ਜਿਹਦੀ ਪੰਥ ਨੂੰ, ਪੰਜਾਬ ਨੂੰ ਡੈਡੀਕੇਸ਼ਨ, ਕਮਿਟਮੈਂਟ, ਪ੍ਰਤੀਬੱਧਤਾ ਉੱਤੇ ਕੋਈ ਸ਼ੱਕ ਨਾ ਕਰ ਸਕਦਾ ਹੋਵੇ, ਪਰ ਜਦੋਂ ਵੀ ਉਹ ਬਾਦਲ ਦਲ ਦੇ ਪੁੱਠੇ ਚੱਜਾਂ ਦੇ ਉੱਤੇ ਕੋਈ ਕਿੰਤੂ ਪ੍ਰਿੰਤੂ ਕਰੇ ਤਾਂ ਉਹਨੂੰ ਉਸੇ ਵੇਲੇ ਕਾਂਗਰਸ ਦਾ ਏਜੰਟ ਹੋਣ ਦਾ ਸਰਟੀਫਿਕੇਟ ਜਿਹੜਾ ਹੈਗਾ ਉਹ ਫੜਾ ਦਿੱਤਾ ਜਾਂਦਾ। ਇਸ ਮਾਹੌਲ ਦੇ ਵਿੱਚ ਅੱਜ ਇਹ ਦੁੱਖ, ਇਹ ਪੀੜ ਇਸ ਕਰਕੇ ਸਿਖਰ ਵੱਲ ਨੂੰ ਜਾ ਰਹੀ ਆ ਵੀ ਇੱਕ ਪਾਸੇ ਭਾਈ ਬਲਵੰਤ ਸਿੰਘ ਰਾਜੋਆਣਾ ਜਿਹਨੇ ਸਾਰੇ ਸਿੱਖ ਜੁਝਾਰੂਆਂ ਦੇ ਵਿੱਚੋਂ ਇਕੱਲੇ ਨੇ ਬਾਦਲ ਦਲ ਦਾ ਪੱਖ ਲਿਆ। ਬੇਸ਼ੱਕ ਸਿੱਖ ਜਗਤ ਨੂੰ ਬੜਾ ਰੋਸ ਰਿਹਾ ਹੈ, ਪਰ ਜਦੋਂ ਵੀ ਉਹਨੇ ਕਿਹਾ ਕਿ ਮੈਂ ਤਾਂ ਅਕਾਲੀ ਆ, ਇਹਨਾਂ ਨੇ ਬਾਦਲ ਦਲ ਵਾਲਿਆਂ ਨੇ ਇਸ ਗੱਲ ਨਾਲ ਸਿੱਖ ਜਗਤ ਦੀਆਂ ਪੰਥਕ ਸ਼ਖਸੀਅਤਾਂ ਨੂੰ ਚਿੜਾਇਆ ਵੀ ਦੇਖੋ ਜੀ ਭਾਈ ਰਾਜੋਆਣੇ ਨੇ ਏਡਾ ਵੱਡਾ ਕਾਰਨਾਮਾ ਕੀਤਾ ਹੋਇਆ ਹੈ, ਉਹਦੀ ਬੇਮਿਸਾਲ ਕੁਰਬਾਨੀ ਆ, ਬੇਅੰਤੇ ਬੁੱਚੜ ਨੂੰ ਸੋਧਾ ਲਾਇਆ ਸੀ, ਉਹ ਤਾਂ ਸਾਡੇ ਨਾਲ ਆ, ਉਹ ਤਾਂ ਅਕਾਲੀ ਦਲ ਨਾਲ ਆ, ਤੇ ਜਿਹੜੇ ਸਾਡੇ ਵਿਰੋਧੀ ਨੇ ਫਿਰ ਉਹ ਕੀ ਹੋਏ। ਸੋ ਇਸ ਤਰੀਕੇ ਦੀ ਜਿਹੜੀ ਗੱਲ ਹੈ ਉਹ ਪਿਛਲੇ ਸਮੇਂ ਵਿੱਚ ਚੱਲਦੀ ਰਹੀ ਤੇ ਸਾਰਿਆਂ ਨੂੰ ਇਸ ਗੱਲ ਦਾ ਸੀ ਕਿ ਬਾਕੀ ਤਾਂ ਚਲੋ ਕਿਸੇ ਦਾ ਇਹਨਾਂ ਨੇ ਕੀ ਸਵਾਰਨਾ ਹੈ। ਹਮੇਸ਼ਾ ਹੀ ਠੋਕ ਵਜਾ ਕੇ ਕਹਿੰਦੇ ਰਹੇ ਆ ਕਿ ਹਵਾਰਾ ਤਾਂ ਕਾਤਲ ਆ, ਬੰਦੀ ਸਿੱਖਾਂ ਲਈ ਅਸੀਂ ਕੱਖ ਨਹੀਂ ਕਰ ਸਕਦੇ, ਤੇ ਪੁੱਠੀਆਂ ਸਿੱਧੀਆਂ ਹਜ਼ਾਰਾਂ ਹੀ ਇਹਨਾਂ ਦੀਆਂ ਇਹੋ ਜਿਹੀਆਂ ਸਟੇਟਮੈਂਟਾਂ, ਬਿਆਨਬਾਜ਼ੀਆਂ ਅਖਬਾਰਾਂ 'ਚ ਲੋਕ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਪਾਉਂਦੇ ਰਹਿੰਦੇ ਹੈ। ਤੇ ਜਦੋਂ ਇਹਨਾਂ ਨੇ ਭਾਈ ਬਲਵੰਤ ਸਿੰਘ ਰਾਜੋਆਣੇ ਵਾਲਾ ਮਾਮਲਾ ਹੱਥ 'ਚ ਲਿਆ ਤਾਂ ਲੋਕਾਂ ਨੂੰ ਯਕੀਨ ਸੀ ਕਿ ਇਹ ਲਾਜ਼ਮੀ ਇਹ ਗੱਲ ਬਣਾਉਣਗੇ, ਪਰ ਨਾ ਉਹ ਗੱਲ ਬਣੀ ਤੇ ਨਾ ਅੱਜ ਬਣਦੀ ਕੋਈ ਦਿਖ ਰਹੀ ਹੈ। 12 ਸਾਲ ਲੰਘ ਗਏ। ਇਸ ਸਾਰੇ ਸਮੇਂ ਦੌਰਾਨ ਉਹ ਵੇਲਾ ਵੀ ਆਇਆ ਜਦੋਂ ਇਹਨਾਂ ਦੀ BJP ਨਾਲ ਕੇਂਦਰ ਵਿੱਚ ਸਾਂਝੀ ਸਰਕਾਰ ਰਹੀ ਤੇ ਬੜੇ ਮੌਕੇ ਆਏ ਜਦੋਂ ਇਹ ਚਾਹੁੰਦੇ ਜੇ ਨੀਤ ਹੁੰਦੀ ਤਾਂ ਬੜੀ ਅੜ ਕੇ ਇਹ ਗੱਲ ਮਨਾਈ ਜਾ ਸਕਦੀ ਸੀ। ਜਿੱਦਣ ਕਸ਼ਮੀਰ ਦੇ ਮਾਮਲੇ ਉੱਤੇ ਉਹਨਾਂ ਨੂੰ ਇੱਕ ਵੋਟ ਦੀ ਲੋੜ ਸੀ, 370 ਧਾਰਾ ਜਦੋਂ ਖਤਮ ਕੀਤੀ ਹੈ, ਉਸ ਮੌਕੇ ਇਹਨਾਂ ਨੇ ਬਿਨਾਂ ਸ਼ਰਤ ਸਮਰਥਨ, ਪਤੀ ਪਤਨੀ ਵਾਲਾ ਰਿਸ਼ਤਾ ਤੇ ਹਿੰਦੂ ਸਿੱਖ ਏਕਤਾ, ਉਹ ਜਬੜੀਆਂ ਮਾਰ ਕੇ ਪਤਾ ਨਹੀਂ ਉਹਨਾਂ ਤੋਂ ਅੰਡਰ ਦੀ ਟੇਬਲ ਕੀ ਲਿਆ ਜਾਂ ਕੀ ਦਿੱਤਾ ਹੈ, ਪਰ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਮਸਲਾ ਨਹੀਂ ਚੱਕੇ। ਇਵੇਂ ਹੀ ਕਿਸਾਨ ਸੰਘਰਸ਼ ਮੌਕੇ ਆਪਦੀ ਕੀਮਤ, ਆਪਦਾ ਮੁੱਲ ਪਵਾ ਸਕਦੇ ਸੀ, ਕਿਉਂਕਿ ਇਹਨਾਂ ਦਾ ਭਾਈ ਬਲਵੰਤ ਸਿੰਘ ਰਾਜੋਆਣੇ ਵਾਲਾ ਮਾਮਲਾ ਜ਼ਿਆਦਾ ਅਹਿਮ ਸੀ ਤੇ ਇਹ ਕਹਿ ਸਕਦੇ ਸੀਗੇ ਕਿ ਸਾਡੀ ਕੌਮ 'ਚ ਸਾਨੂੰ ਖੜ ਜੋਗਾ ਕਰ ਦਿਓ, ਅਸੀਂ ਤੁਹਾਡੇ ਨਾਲ ਹੀ ਆ, ਕਿਉਂਕਿ ਇਹਨਾਂ ਕਰਕੇ ਤਾਂ ਕਾਲੇ ਕਾਨੂੰਨ ਨਾ ਰੱਦ ਹੋਣੇ ਸੀ, ਨਾ ਇਹਨਾਂ ਕਰਕੇ ਕੋਈ ਫਰਕ ਪੈਂਦਾ ਸੀ। ਕਿਸਾਨ ਸੰਘਰਸ਼ ਨੂੰ ਕੋਈ ਫਰਕ ਨਹੀਂ ਪਿਆ ਇਹਨਾਂ ਦੇ ਸਰਕਾਰ ਨਾਲੋਂ ਗੱਠਜੋੜ ਤੋੜਨ ਦਾ, ਮੋਦੀ ਨਾਲੋਂ ਵੱਖ ਹੋਣ ਦਾ। ਹਾਂ, ਉਹਦੇ ਨਾਲ ਰਹਿ ਕੇ ਜੇ ਇਹ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਰਿਹਾਈ ਕਰਵਾ ਲੈਂਦੇ ਤਾਂ ਕੌਮ ਜ਼ਰੂਰ ਖੁਸ਼ ਹੁੰਦੀ, ਪਰ ਕਦੇ ਵੀ ਇਹਨਾਂ ਨੇ ਭਾਈ ਬਲਵੰਤ ਸਿੰਘ ਰਾਜੋਆਣੇ ਦੇ ਮਾਮਲੇ ਉੱਤੇ ਪੈਰ ਗੱਡ ਕੇ ਗੱਲ ਨਾ ਕੀਤੀ, ਨਾ ਇਹਨਾਂ ਦੀ ਕਦੇ ਨੀਤ ਸੀ। ਜਦੋਂ ਨੀਤ ਨਾ ਹੋਵੇ ਉਦੋਂ ਫਿਰ ਕੰਮ ਸਿਰੇ ਨਹੀਂ ਚੜ੍ਹਦੇ। ਹੁਣ ਤਾਂ ਇਹ ਕਹਿੰਦੇ ਆ ਵੀ ਸਾਡੀ ਉਹਨਾਂ ਨਾਲ ਟੁੱਟੀ ਹੋਈ ਆ, ਹੁਣ ਉਹਨਾਂ ਤੋਂ ਟਾਈਮ ਮੰਗਦੇ ਆ। ਹੁਣ ਤਾਂ ਇੱਥੇ ਅੰਮ੍ਰਿਤਸਰ ਦੇ ਵਿੱਚ DC ਕੋਲੇ ਜਦੋਂ ਜਾਂਦੇ ਆ ਉਹ ਵੀ ਇਹਨਾਂ ਨੂੰ ਸਹੀ ਤਰੀਕੇ ਨਾਲ ਨਹੀਂ ਮਿਲਦਾ ਗਿਲਦਾ। ਉਹ ਜਿਹੜੀ ਸ਼ਾਨ ਸੀ, ਜਦੋਂ ਕਿਸੇ ਬੰਦੇ ਦੀ ਆਪਦੇ ਘਰ ਪਰਿਵਾਰ ਦੇ ਵਿੱਚ, ਆਪਦੇ ਲਾਣੇ ਵਿੱਚ, ਆਪਦੇ ਨਗਰ ਖੇੜੇ ਵਿੱਚ ਟੌਹਰ ਨਾ ਹੋਵੇ ਨਾ, ਤਾਂ ਫਿਰ ਉਦੋਂ ਆਲੇ ਦੁਆਲੇ ਵਿੱਚ ਕਿੱਥੇ ਸ਼ਾਨ ਬਣਦੀ ਹੈ। ਜਦੋਂ ਪੰਜਾਬ ਦੇ ਵਿੱਚ ਅਕਾਲੀ ਹੋਣਾ ਇੱਕ ਫਖਰ ਵਾਲੀ ਗੱਲ ਹੁੰਦੀ ਸੀ, ਜਦੋਂ ਲੋਕਾਂ ਦੇ ਵਿੱਚ ਅਕਾਲੀ ਦਲ ਦਾ ਭਰੋਸਾ ਸੀ, ਉਦੋਂ ਕਹਾਣੀ ਕੁਝ ਹੋਰ ਸੀ। ਉਦੋਂ ਸੱਤਾ 'ਚ ਹੋਵੋ ਚਾਹੇ ਨਾ ਹੋਵੋ, ਅਕਾਲੀ ਹੋਣ ਦਾ
ਇੱਕ ਆਪਣਾ ਹੀ ਸਰੂਰ, ਇੱਕ ਆਪਣਾ ਹੀ ਗੁਰੂਰ, ਇੱਕ ਆਪਣਾ ਹੀ ਮਾਣ ਹੁੰਦਾ ਸੀ, ਬੰਦਾ ਠੋਕ ਵਜਾ ਕੇ ਗੱਲ ਕਰਦਾ ਸੀ। ਹੁਣ ਸੱਤਾ ਹਟਾ ਕੇ 15 ਸਾਲ ਜੋ ਕੁਝ ਗਵਾਇਆ ਤੇ ਜੋ ਕੁਝ ਪਾਇਆ, ਉਹਦਾ ਨਤੀਜਾ ਇਹ ਆ ਕਿ ਕੋਈ ਛੋਟਾ ਮੋਟਾ ਅਫਸਰ ਵੀ ਚੱਜ ਹਾਲ ਨਾਲ ਗੱਲ ਸੁਣਨ ਨੂੰ ਰਾਜੀ ਨਹੀਂ। ਖਾਬ ਦਿਖਦਾ ਕਿ ਲੋਕ ਕਹਿੰਦੇ ਆ ਵੀ ਡਾਇਨਾਸੌਰ ਤਾਂ ਆ ਸਕਦੇ ਆ, ਪਰ ਇਹ ਮੁੜ ਕੇ ਸੱਤਾ 'ਚ ਨਹੀਂ ਆਉਂਦੇ। ਨਾ ਤਾਂ ਸਾਨੂੰ ਖਾਲਿਸਤਾਨੀ ਹੋਣ ਦੇ ਨਾਤੇ ਸਾਨੂੰ ਤਾਂ ਕੋਈ ਇਸ ਗੱਲ ਨਾਲ ਹੈ ਨਹੀਂਗਾ ਵੀ ਇਹ ਸੱਤਾ 'ਚ ਆਉਣ ਜਾਂ ਨਾ ਆਉਣ, ਕਿਉਂਕਿ ਜਦੋਂ ਇਹ ਸੱਤਾ 'ਚ ਆਉਂਦੇ ਆ ਸਾਡੇ ਨਾਲ ਤਾਂ ਉਹੀ ਕੁਝ ਕਰਦੇ ਜਿਹੜਾ ਕਾਂਗਰਸ ਕਰਦੀ ਆ, ਜਿਵੇਂ ਹੁਣ ਆਮ ਆਦਮੀ ਪਾਰਟੀ ਕਰਦੀ ਹੈ। ਸੋ ਖਾਲਿਸਤਾਨੀ ਨਜ਼ਰੀਏ ਤੋਂ ਤਾਂ ਇਹ ਸਾਰੇ ਉਸੇ ਸਿਸਟਮ ਦਾ ਹਿੱਸਾ ਨੇ। ਪਰ ਸਾਡੀ ਚਿੰਤਾ ਇਹ ਹੈ ਕਿ 12 ਸਾਲ ਪਹਿਲਾਂ ਇਹਨਾਂ ਨੇ ਭਾਈ ਬਲਵੰਤ ਸਿੰਘ ਰਾਜੋਆਣੇ ਨੂੰ ਜਾਂ ਭਾਈ ਰਾਜੋਆਣੇ ਦੇ ਸਮਰਥਕਾਂ ਨੂੰ ਯਕੀਨ ਦਿਵਾਇਆ, ਹੈ ਤਾਂ ਸਾਡੀ ਕੌਮ ਦਾ ਹੀ ਹੈ ਨਾ, ਤੇ ਉਹਨੂੰ ਅੱਜ 12 ਸਾਲ ਬਾਅਦ ਵੀ ਇਹ ਨਹੀਂ ਕਹਿ ਰਹੇ ਵੀ ਸਾਡੇ ਹੱਥ ਖੜੇ ਆ, ਉਲਟਾ ਲੋਕਾਂ ਦੇ ਵਿੱਚ ਇਉਂ ਜੇ ਬਣਾ ਰਹੇ ਨੇ ਕਿ ਅਸੀਂ ਤਾਂ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡ ਰਹੇ। ਕੇਂਦਰ ਸਰਕਾਰ ਸਾਡੀ ਗੱਲ ਹੀ ਨਹੀਂ ਸੁਣ ਕੇ ਰਾਜੀ, ਸਾਨੂੰ ਤਾਂ ਜੀ ਗ੍ਰਹਿ ਮੰਤਰਾਲੇ ਨੇ ਹੁੰਗਾਰਾ ਹੀ ਨਹੀਂ ਭਰਿਆ। ਇਹ ਜਿਹੜੀ ਗੱਲ ਅਸੀਂ ਅੱਜ ਕਰ ਰਹੇ ਹਾਂ, ਇਹ ਇਸ ਕਰਕੇ ਕਰਨੀ ਜ਼ਰੂਰੀ ਹੈ ਕਿ ਅੱਜ ਜਿਹੜੀ ਇਹ ਖਬਰ ਆਈ ਆ ਕਿ ਹੁਣ ਬਾਦਲ ਦਲ ਦੀ ਲੀਡਰਸ਼ਿਪ ਨੇ ਭਾਈ ਗੁਰਦੇਵ ਸਿੰਘ ਕੌਂਕੇ ਵਾਲਾ ਮਾਮਲਾ ਹੱਥ 'ਚ ਲੈ ਲਿਆ ਕਿ ਇਹਦਾ ਹਾਲ ਵੀ ਇਸ ਮਾਮਲੇ ਦਾ ਵੀ ਭਾਈ ਰਾਜੋਆਣੇ ਵਾਲੇ ਮਾਮਲੇ ਵਰਗਾ ਨਾ ਹੋ ਜਾਏ ਐਂਡ, ਹੋਰ 5-7 ਸਾਲਾਂ ਨੂੰ ਘਸਾਈ ਜੀ ਕਰਾ ਕੇ ਕਹਿ ਦੇਣ ਵੀ ਜੀ ਅਸੀਂ ਤਾਂ ਬਥੇਰੀ ਕੋਸ਼ਿਸ਼ ਕੀਤੀ, ਜਿਵੇਂ ਹੁਣ ਆ 12 ਸਾਲ ਬਾਅਦ ਭਾਈ ਰਾਜੋਆਣੇ ਵਾਲੇ ਮਾਮਲੇ 'ਚ ਕਹੀ ਜਾਂਦੇ। ਇਹ ਗੱਲ ਇਸ ਕਰਕੇ ਵੀ ਇਹਦੀ ਨੀਤ ਮਾੜੀ ਹੈ, ਨੀਤੀ ਮਾੜੀ ਹੈ। ਆਪਾਂ ਨੂੰ ਪਤਾ ਵੀ ਇਹ ਸਿੱਖ ਸੰਘਰਸ਼ ਦੇ ਸ਼ਹੀਦਾਂ ਨੂੰ, ਯੋਧਿਆਂ ਨੂੰ ਤਿਆਗ ਕੇ ਦੂਜੇ ਪਾਸੇ ਭੁਗਤੇ। ਇਹ ਜੋ ਮਰਜ਼ੀ ਆਪਦੇ ਮਨੋਂ ਤੋਦਕੜੇ ਜੋੜੀ ਜਾਣ, ਝੂਠ ਬੋਲੀ ਜਾਣ ਵੀ ਅਸੀਂ ਇਹਨਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਉਹਨਾਂ ਜ਼ਾਲਮ ਪੁਲਸੀਆਂ ਦੀਆਂ ਸਜ਼ਾਵਾਂ ਮਾਫ ਕਰਵਾਈਆਂ, ਜਿਹੜੇ ਪੁਲਸੀਆਂ ਨੇ ਸਾਡੇ ਕੌਮ ਦੇ ਸਾਡੇ ਭਰਾ ਮਾਰੇ, ਉਹਨਾਂ ਨੂੰ ਪਰਿਵਾਰਾਂ ਨੇ ਲੜ ਕੇ ਜੇ ਸਜ਼ਾ ਕਰਾਤੀ ਕਾਨੂੰਨ ਤੋਂ, ਇਹਨਾਂ ਨੇ ਉਹਨਾਂ ਦੀਆਂ ਸਜ਼ਾਵਾਂ ਮਾਫ ਕਰਾਈ। ਇਹਨਾਂ ਨੇ ਉਹਨਾਂ ਜ਼ਾਲਮ ਤੇ ਬੁੱਚੜ ਪੁਲਸੀਆਂ ਦੀ ਇੰਨੀ ਡਟ ਕੇ ਹਮਾਇਤ ਕੀਤੀ ਕਿ ਜਦੋਂ ਪਿੰਕੀ ਕੈਟ ਜੇਲ੍ਹ ਵਿੱਚੋਂ ਆਪਦੀ ਸਜ਼ਾ ਭੁਗਤ ਕੇ ਨਿਕਲਿਆ, ਉਹਨੂੰ ਫੇਰ ਵੱਡੇ ਉਹਦੇ ਉੱਤੇ ਪੁਲਿਸ ਦੇ ਵਿੱਚ ਭਰਤੀ ਕਰ ਲਿਆ। ਉਹ ਚਿੱਠੀ ਪੜ੍ਹੋ ਜਿਹਦੇ ਵਿੱਚ ਜਿਹੜਾ ਲੁਧਿਆਣੇ ਦੇ ਵਿੱਚ ਪਿੰਕੀ ਨੇ ਕਤਲ ਕੀਤਾ ਸੀ, ਉਹਦੇ ਬਾਪ ਨੇ, ਉਹਦੇ ਮੁੰਡੇ ਦੇ ਪਰਿਵਾਰ ਨੇ ਉਹ ਚਿੱਠੀ ਲਿਖ ਕੇ ਉਦੋਂ ਬਾਦਲ ਸਾਹਿਬ ਨੂੰ ਦਿੱਤੀ ਕਿ ਜੀ ਇਹ ਤੁਸੀਂ ਕਰ ਕੀ ਰਹੇ। ਸੋ ਜਿਹੜਾ ਬਾਦਲ ਦਲ ਦਾ ਹੁਣ ਤੱਕ ਨਜ਼ਰੀਆ ਰਵੱਈਆ ਰਿਹਾ, ਉਹ ਤਾਂ ਉਹਨਾਂ ਕਾਤਲ ਤੇ ਬੁੱਚੜਾਂ ਵੱਲ ਰਿਹਾ, ਸੈਣੀ ਹੁਣਾਂ ਵੱਲ, ਆਲਮ ਹੁਣਾਂ ਵੱਲ ਤੇ ਘੋਟਣੇ ਹੁਣਾਂ ਵੱਲ, ਦਰਸ਼ਨ ਢੇਲੋਂ ਤੇ ਜਿੰਨੇ ਪੰਜਾਬ ਦੇ ਬੁੱਚੜ ਤੇ ਜ਼ਾਲਮਾਂ, ਉਹਨਾਂ ਦੇ ਨਾਲ ਯਾਰੀ ਰੱਖੀ ਹੈ। ਥੋੜੇ ਕਹਿੰਦੇ ਅਸੀਂ ਉਹਨਾਂ ਨੂੰ ਸਜ਼ਾਵਾਂ ਕਰਾਉਣੀਆਂ, ਪਤਾ ਨਹੀਂ ਕਿਹੜੇ ਹਿਸਾਬ ਦੇ ਨਾਲ ਪਰਿਵਾਰ ਨੂੰ ਲੱਗਿਆ ਵੀ ਸਜ਼ਾਵਾਂ ਕਰਾਉਣੀਆਂ ਨੇ। ਪਰਿਵਾਰਾਂ ਦੀ ਜੇ ਗੱਲ ਕਰੀਏ, ਪੰਜਾਬ ਦੇ ਵਿੱਚ ਪਿਛਲੇ ਲੰਮੇ ਅਰਸੇ ਤੋਂ ਇਹ ਚੀਜ਼ ਅਸੀਂ ਮਹਿਸੂਸ ਕੀਤੀ ਆ ਵੀ ਜਦੋਂ ਵੀ ਕਿਸੇ ਸਿੱਖ ਤੇ ਵਿਪਤਾ ਪੈਂਦੀ ਹੈ, ਉਸ ਮੌਕੇ ਜਦੋਂ ਉਹਨੂੰ ਕੋਈ ਓਟ ਆਸਰੇ ਦੀ ਲੋੜ ਹੁੰਦੀ ਆ, ਪੰਥਕ ਖਾਲਿਸਤਾਨੀ ਧਿਰਾਂ ਵੱਲੋਂ, ਆਮ ਸੰਗਤ ਵੱਲੋਂ ਉਸ ਸਿੱਖ ਦੀ, ਉਹਦੇ ਪਰਿਵਾਰ ਦੀ ਹਮਾਇਤ ਕੀਤੀ ਜਾਂਦੀ ਆ, ਮਾਹੌਲ ਬਣਾਇਆ ਜਾਂਦਾ। ਜਦੋਂ ਮਾਹੌਲ ਬਣ ਜਾਂਦਾ ਤੇ ਬਾਦਲ ਦਲ ਦੀ ਲੋਕ ਸ਼ੀਸ਼ਾ ਲੇਦਰ ਕਰਦੇ ਆ, ਉਦੋਂ ਫਿਰ ਇਹ ਟਪਕਦੇ ਆ। ਇਹਨਾਂ ਕੋਲ ਸ਼੍ਰੋਮਣੀ ਕਮੇਟੀ ਜਾਂ ਅਕਾਲ ਤਖਤ ਸਾਹਿਬ ਇਹ ਉਤੋਂ ਸਰੂਪਾ ਦਵਾ ਕੇ ਜਾਂ ਕੋਈ ਲਾਰਾ ਲੱਪਾ ਲਾ ਕੇ ਜਾਂ ਕੋਈ ਲੋਭ ਲਾਲਚ ਦੇ ਕੇ ਜੇ ਸਰਕਾਰ 'ਚ ਹੋਣ ਤਾਂ ਉਹੋ ਜਿਹੀ ਕੋਈ ਗੱਲ ਕਰਕੇ ਉਸ ਪਰਿਵਾਰ ਨੂੰ ਆਪਦੇ ਨਾਲ ਤੋਰ ਲੈਂਦੇ। ਇਸ ਵੇਲੇ ਤੁਸੀਂ ਦੇਖੋ, ਸ਼ਹੀਦ ਭਾਈ ਬੇਅੰਤ ਸਿੰਘ ਇੰਦਰਾ ਕਾਂਡ ਵਾਲਾ, ਉਹਦੇ ਪਰਿਵਾਰ ਨੂੰ ਹੁਣ ਤੱਕ ਤਾਂ ਕਦੇ ਇਹਨਾਂ ਨੇ ਪੁੱਛਿਆ ਨਹੀਂ। ਹੁਣ ਉਹਨਾਂ ਦੀ ਨੂੰਹ ਰਾਣੀ ਨੂੰ ਜ਼ਰੂਰ ਨੌਕਰੀ ਦੇਣ ਦਾ ਪਿਛਲੇ ਦਿਨੀ ਚਰਚਾ ਤੁਸੀਂ ਸੁਣਿਆ, ਲੋੜਵੰਦ ਸੀ। ਵਾਕਿਆ ਹੀ ਮੇਰਾ ਵੀ ਉਸ ਪਰਿਵਾਰ ਨਾਲ ਬਹੁਤ ਨੇੜ ਰਿਹਾ ਤੇ ਵਾਕਿਆ ਹੀ ਇਹ ਕਾਰਜ ਦੀ ਲੋੜ ਸੀ, ਪਰ ਇੰਨਾ ਟਾਈਮ ਚੇਤਾ ਕਿਉਂ ਨਹੀਂ ਆਇਆ। ਤੇ ਹੁਣ ਕਿਉਂਕਿ ਮਾਹੌਲ ਬਣਿਆ ਹੋਇਆ, ਚਾਰੇ ਪਾਸੇ ਤੋਏ ਤੋਏ ਹੋ ਰਹੀ ਆ, ਤੇ ਹੁਣ ਇਹ ਗੱਲ ਕਰਕੇ ਵੀ ਚਲੋ ਜਦੋਂ ਨੌਕਰੀ ਮਿਲੂਗੀ ਤਾਂ ਆਪੇ ਸ਼ਹੀਦ ਬੇਅੰਤ ਸਿੰਘ ਦਾ ਪੁੱਤਰ ਸਾਡੇ ਹੱਕ ਵਿੱਚ 4 ਸ਼ਬਦ ਬੋਲੂਗਾ ਤੇ ਅਸੀਂ ਫਿਰ ਕਹਾਂਗੇ ਦੇਖੋ ਜੀ ਅਸੀਂ ਕਿੰਨਾ ਚੰਗਾ ਕੀਤਾ। ਕਾਹਦਾ ਚੰਗਾ ਕੀਤਾ? ਪੰਥ ਦੀ ਸੰਸਥਾ, ਤੇ ਪੰਥ ਦੀ ਸੰਸਥਾ ਦੇ ਵਿੱਚ ਤੁਸੀਂ ਉਹਨਾਂ ਨੂੰ ਜੇ ਨੌਕਰੀ ਦੇ ਰਹੇ ਹੋ
ਇਹ ਕੋਈ ਅਹਿਸਾਨ ਨਹੀਂ। ਉਹਨਾਂ ਦੇ ਪਰਿਵਾਰ ਨੇ ਜੋ ਘਾਲਣਾ ਘਾਲੀ ਆ ਉਹਦਾ ਦੇਣ ਆਪਾਂ ਦੇ ਹੀ ਨਹੀਂ ਸਕਦੇ। ਇੱਥੋਂ ਤੱਕ ਕਿ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਲਈ ਜੋ ਵੀ ਕੀਤਾ ਜਾਵੇ ਉਹ ਥੋੜਾ। ਇਹ ਜਿਹੜੇ ਐਵੇਂ ਭਾਈ ਹਰਜਿੰਦਰ ਸਿੰਘ ਜਿੱਦੇ ਦੇ ਪਰਿਵਾਰ ਨੂੰ ਜਾਂ ਭਾਈ ਸਤਵੰਤ ਸਿੰਘ ਦੇ ਪਰਿਵਾਰ ਨੂੰ ਜੇ ਤੁਸੀਂ ਮਾਣ ਤਾਣ ਦੇ ਰਹੇ ਹੋ, ਇਹ ਕੋਈ ਤੁਸੀਂ ਆਸਾਨ ਨਹੀਂ ਕਰ ਰਹੇ ਵੀ ਇਹ ਦਿਖਾ ਕੇ ਵੀ ਆਹ ਦੇਖੋ ਜੀ ਸਿੱਖ ਸੰਘਰਸ਼ ਦੇ ਯੋਧਿਆਂ ਦੇ ਸ਼ਹੀਦਾਂ ਦੇ ਪਰਿਵਾਰ ਤਾਂ ਸਾਡੇ ਨਾਲ ਨੇ। ਇਹ ਚੰਗੀ ਗੱਲ ਆ ਕਿ ਉਹ ਸੰਸਥਾਵਾਂ ਨੂੰ ਵਰਤ ਰਹੇ ਹੋ ਤੁਸੀਂ ਕੌਮ ਲਈ, ਪੰਥ ਲਈ, ਪਰ ਇਹ ਜੇ ਗਣਾਓ ਇਹ ਜਣਾਓ ਇਹ ਤੁਹਾਡੇ ਲਈ ਮਾੜੀ ਗੱਲ ਆ। ਕਿਉਂਕਿ ਹਕੀਕਤ ਇਹ ਆ ਕਿ ਇਹਨਾਂ ਪਰਿਵਾਰਾਂ ਨੂੰ ਜਿੰਨਾ ਸਾਨੂੰ ਦੇਣਾ ਚਾਹੀਦਾ ਉਹਨਾਂ ਪੰਥ ਅਜੇ ਦੇ ਨਹੀਂ ਸਕੇ। ਤੁਹਾਡੀ ਥਾਂ ਦੇ ਉੱਤੇ ਕੋਈ ਚੰਗੀ ਸੋਚ ਵਾਲੇ ਹੁੰਦੇ ਤਾਂ ਹੋ ਸਕਦਾ ਜ਼ਿਆਦਾ ਵਧੀਆ ਹੋ ਸਕਦਾ। ਪਰ ਚਲੋ ਅਸੀਂ ਇਹ ਗੱਲ ਜ਼ਰੂਰ ਇੱਥੇ ਚਿਤਾਰਦੇ ਹਾਂ ਕਿ ਜਦੋਂ ਪਰਿਵਾਰਾਂ ਨੂੰ ਲੋੜ ਹੁੰਦੀ ਆ ਉਦੋਂ ਤਾਂ ਬਾਦਲ ਦਲ ਨੇੜਦੇ ਨਹੀਂ ਲੰਘਦਾ। ਜਦੋਂ ਸੰਗਤਾਂ ਮਾਹੌਲ ਬਣਾ ਦਿੰਦੀਆਂ ਉਦੋਂ ਫਿਰ ਇਹ ਜਾ ਖੜਦੇ ਆ। ਖੜ ਤਾਂ ਜਾ ਕੇ ਹਰੇਕ ਨਹੀਂ ਵੜ ਜਾਂਦੇ ਜਦੋਂ ਪੰਗਾ ਪੈਂਦਾ। ਮੈਨੂੰ ਯਾਦ ਹੈ ਜਦੋਂ ਬਾਈਬਲ ਕਾਂਡ ਹੋਇਆ ਉਦੋਂ ਪੂਰਾ ਗੁੱਸਾ ਸੀ ਸਾਰਿਆਂ ਨੂੰ। ਸੁਖਬੀਰ ਸਿੰਘ ਬਾਦਲ ਤੇ ਬਾਦਲ ਦਲ ਤੇ ਬਹੁਤ ਇਹਨਾਂ ਨਾਲ ਤੋਏ ਹੋ ਰਹੀ ਸੀ। ਇੰਨਾ ਮਾੜਾ ਹਾਲ ਰਿਹਾ ਇਹਨਾਂ ਦਾ ਵੀ ਆਪਾਂ ਨੂੰ ਉਹ ਗੱਲ ਆਪਾਂ ਵਾਰ-ਵਾਰ ਕਰਦੇ ਰਹਿੰਦੇ। ਪਰ ਇਹਨਾਂ ਨੇ ਆਪਦੀ ਜਾਨ ਛੁਡਾਉਣ ਲਈ ਕੋਈ ਨਾ ਕੋਈ ਰਾਹ ਲੱਭਿਆ ਤੇ ਇੱਕ ਦਿਨ ਉਹ ਜਿਹੜੇ ਦੋਨੇ ਸਿੰਘ ਸ਼ਹੀਦ ਹੋਏ ਸੀ, ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ, ਉਹਨਾਂ ਦੋਨਾਂ ਸਿੰਘਾਂ ਦੇ ਘਰਾਂ ਦੇ ਵਿੱਚ ਇਹ ਜਾ ਬੜੇ। ਉਹ ਫੋਟੋਆਂ ਕਰਵਾ ਲਈਆਂ ਕਿਸੇ ਨਾ ਕਿਸੇ ਤਰੀਕੇ ਨਾਲ। ਫਿਰ ਦੇ ਤੇਰੇ ਦੀ ਲੈ, ਤੇਰੇ ਦੀ ਅਖਬਾਰਾਂ ਨੂੰ ਪੈਸੇ ਪੂਸੇ ਦੇ ਤੇ ਮੀਡੀਆ ਤੇ ਸੋਸ਼ਲ ਮੀਡੀਆ ਉੱਤੇ ਪਾ ਕੇ ਇਹ ਬਣਾਉਣਾ ਸੀਗਾ ਵੀ ਠੀਕ ਆ ਸਾਡੇ ਰਾਜ ਵਿੱਚ ਅਸੀਂ ਇਹ ਕਤਲ ਕੀਤੇ ਆ, ਪਰ ਆਹ ਦੇਖੋ ਅਸੀਂ ਫੋਟੋਆਂ ਵੀ ਪਰਿਵਾਰ ਨੂੰ ਅਸੀਂ ਇਹਨੂੰ ਨੌਕਰੀਆਂ ਦੇਵਾਂਗੇ। ਉਹ ਭਾਈ ਤੁਸੀਂ ਉਹੀ ਹੋ ਜਿਨ੍ਹਾਂ ਨੇ ਜਦੋਂ ਬਾਈਬਲ ਕਾਂਡ ਬਰਗਾੜੀ ਕਾਂਡ ਦਾ ਬੀਜ ਬੀਜਿਆ ਗਿਆ ਉਹ ਸੀ ਜਿੱਦਣ ਬੁਰਜ ਜਵਾਹਰ ਕੇ ਪਿੰਡ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚਰਾਇਆ। ਉਸ ਪਿੰਡ ਦੇ ਇੱਕ ਦੁਸ਼ਟ ਇੱਕ ਪਾਪੀ ਨੇ, ਗੁਰਦੇਵ ਸਿੰਘ ਉਹਦਾ ਨਾਮ ਦੱਸਦੇ ਹੈ, ਉਹਨੇ ਇਸ ਚੋਰੀ ਕਰਨ ਲਈ ਮਾਹੌਲ ਉਹਤੇ ਮਦਦ ਕੀਤੀ। ਉਹ ਸਾਰੀ ਗੱਲ ਬਾਅਦ ਚ ਨੰਗੀ ਹੋ ਗਈ ਆ ਕਿ ਕਿਹਨੇ ਕੀ ਕੀਤਾ। ਅਖੀਰ ਸਿੱਖਾਂ ਨੂੰ, ਪੰਥ ਨੂੰ, ਕੌਮ ਨੂੰ ਇਸ ਗੱਲ ਤੇ ਬਹੁਤ ਭਾਰੀ ਇਤਰਾਜ਼ ਗੁੱਸਾ ਆਇਆ ਕਿ ਇਹਨਾਂ ਮਾਮਲਿਆਂ ਵਿੱਚ ਫੜੇ ਹੋਏ ਸਾਰੇ ਦੁਸ਼ਟਾਂ ਨੂੰ ਜਿਸ ਤਰੀਕੇ ਨਾਲ ਕੇਸਾਂ ਵਿੱਚ ਪਹਿਲਾਂ ਬਚਾਇਆ ਗਿਆ ਤੇ ਜਦੋਂ ਫੜਨੇ ਪੈ ਗਏ ਤਾਂ ਇਹ ਗੱਲ ਸਭ ਨੂੰ ਲੱਗਦਾ ਸੀ ਕਿ ਇਹਨਾਂ ਨੇ ਛੁੱਟੀ ਜਾਣਾ, ਬਾਚੀ ਜਾਣਾ। ਇਹ ਆਪਾਂ ਨੂੰ ਪਤਾ ਹੈ ਕਿ ਪਹਿਲਾਂ ਵੀ ਇਹੋ ਜਿਹੇ ਜ਼ਾਲਮਾਂ ਨੂੰ, ਬੁੱਚੜਾਂ ਨੂੰ, ਦੁਸ਼ਟਾਂ ਨੂੰ, ਪਾਪੀਆਂ ਨੂੰ ਇਹ ਸਿਸਟਮ ਬਚਾਉਂਦਾ ਹੀ ਆ ਰਿਹਾ। ਕਿੰਨੇ ਕੁ ਸਜ਼ਾਵਾਂ ਹੋ ਗਈਆਂ ਨੇ, ਜਿੰਨੀਆਂ ਬੇਅਦਬੀਆਂ ਹੋਈਆਂ। ਅਖੀਰ ਉਹਨੂੰ ਪਾਪੀ ਗੁਰਦੇਵ ਨੂੰ ਕਿਸੇ ਨੇ ਉੱਥੇ ਸੋਧਾ ਲਾ ਛੱਡਿਆ। ਉਹਦੀ ਘਰਵਾਲੀ ਦਾ ਇੰਨਾ ਫਿਕਰ ਹੋਇਆ ਕਿ ਬਾਦਲ ਦਲ ਨੇ ਉਹਨੂੰ ਪੁਲਿਸ ਵਿੱਚ ਨੌਕਰੀ ਦਿੱਤੀ ਹੋਈ। ਇਹ ਕਹਿੰਦੇ ਆ ਨਾ ਵੀ ਅਸੀਂ ਪੰਥਕ ਪਰਿਵਾਰਾਂ ਦੀ ਸਾਰ ਲੈਂਦੇ ਆ। ਸਾਰ ਲੈਂਦੇ ਤਾਂ ਤੁਸੀਂ ਹੈਗੇ ਹੋ ਪਰਿਵਾਰਾਂ ਦੀ, ਪਰ ਲੈਂਦੇ ਉਹਨਾਂ ਗੁਰਦੇਵ ਸਿੰਘ ਵਰਗੇ ਦੁਸ਼ਟਾਂ ਪਾਪੀਆਂ ਦੀ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਚੋਰੀ ਕਰਾਉਣ ਵਿੱਚ ਮਦਦ ਕਰਾਈ ਸੀ। ਫਿਰ ਜਿਹੜੇ ਮਹਿੰਦਰਪਾਲ ਬਿੱਟੂ ਦਾ ਕਤਲ ਹੋਇਆ, ਮਹਿੰਦਰਪਾਲ ਬਿੱਟੂ ਉਹ ਬੰਦਾ ਹੈ ਜਿਹੜਾ ਡੇਰਾ ਸਰਸਾ ਪ੍ਰੇਮੀਆਂ ਦਾ ਹੈੱਡ ਸੀ, ਜਿਹਦੀ ਕਮਾਂਡ ਹੇਠ ਇਹ ਸਾਰੀਆਂ ਸਾਜ਼ਿਸ਼ਾਂ ਬਣੀਆਂ ਔਰ ਬਾਦਲ ਨਾਲ, ਸੁਖਬੀਰ ਨਾਲ ਉਹਦੀ ਸਾਂਝ ਸੀ। ਅਖੀਰ ਉਹ ਜੇਲ੍ਹ ਦੇ ਵਿੱਚ 90 ਪਟਿਆਲੇ ਸਿੰਘਾਂ ਨੇ ਉੱਥੇ ਉਹਦਾ ਸੋਧਾ ਲਾ ਛੱਡਿਆ। ਉਸ ਤੋਂ ਬਾਅਦ ਵਿੱਚ ਆਪਾਂ ਨੂੰ ਪਤਾ ਕਿ ਸਾਰੇ ਦੁਸ਼ਟਾਂ ਦੀਆਂ ਜ਼ਮਾਨਤਾਂ ਕਰਵਾ ਕੇ ਕਿਵੇਂ ਉਹਨਾਂ ਨੂੰ ਸਿਕਿਉਰਟੀਆਂ ਦਿੱਤੀਆਂ ਗਈਆਂ, ਕਿਵੇਂ ਉਹਨਾਂ ਦੇ ਉੱਤੇ ਇਹਨਾਂ ਸਿਆਸੀ ਭਲਵਾਨਾਂ ਨੇ ਹੱਥ ਰੱਖਿਆ। ਪਾਰਟੀ ਕੋਈ ਵੀ ਹੋਵੇ, ਸਰਕਾਰ ਕੋਈ ਵੀ ਹੋਵੇ, ਇਹ ਉਹਨਾਂ ਸਾਰੇ ਪਾਪੀਆਂ ਦਾ ਪੱਖ ਪੂਰਦੇ ਰਹੇ। ਹੁਣ ਇਹ ਕਹਿੰਦੇ ਆ ਜੀ ਅਸੀਂ ਪਰਿਵਾਰਾਂ ਦੀ ਖੈਰ ਸੁੱਖ ਕਦੋਂ ਆ 32-31 ਸਾਲ ਹੋ ਗਏ। ਹੁਣ ਭਾਈ ਗੁਰਦੇਵ ਸਿੰਘ ਕੌਂਕੇ ਦੇ ਪਰਿਵਾਰ ਕੋਲੇ ਪਹੁੰਚ ਗਏ। ਜਿੱਦਣ ਆਪਣੀ ਕੌਮ ਨੂੰ, ਜਿੱਦਣ ਇਸ ਮਸਲੇ ਦੇ ਉੱਤੇ ਬਹੁਤ ਸਾਰੇ ਪੱਖ ਨੇ, ਜਦੋਂ ਇਹ ਸਮਝ ਲੱਗੂਗੀ ਕਿ ਠੀਕ ਆ ਸਰਕਾਰ ਨੇ ਇਨਸਾਫ ਨਹੀਂ ਦੇਣਾ ਸੀ, ਉਹਨਾਂ ਨੇ ਤਾਂ ਸ਼ਹੀਦ ਕੀਤਾ, ਉਹਨਾਂ ਨੇ ਕਿੱਥੇ ਇਨਸਾਫ ਦੇਣਾ। ਪਰ ਅਸੀਂ ਇਸ ਰੋਲੇ ਦੇ ਉੱਤੇ, ਇਸ ਮਸਲੇ ਦੇ ਉੱਤੇ ਜਿਸ ਤਰੀਕੇ ਨਾਲ ਕੌਮ ਨੂੰ ਪ੍ਰਤੀਕਿਰਿਆ ਆਉਣੀ ਚਾਹੀਦੀ ਸੀ ਅਸੀਂ ਕਿਉਂ ਨਹੀਂ ਕਰ ਸਕੇ। ਆਪਣੇ ਚੋਂ ਬਹੁਤ ਸਾਰੇ ਕਹਿ ਸਕਦੇ ਆ ਕਿ ਜੀ ਬਾਦਲ ਦਲ, ਆਪਾਂ ਵੀ ਕਹਿੰਦੇ ਆ, ਪਰ ਬਹੁਤ ਸਾਰੇ ਨੁਕਤੇ ਹੋਰ ਨੇ ਜਿਨ੍ਹਾਂ ਦੇ ਬਾਰੇ ਅਜੇ ਸਮਾਂ
शायद नहीं आया जो लोगों के सामने वो पॉइंट खुलणगे कि परिवार दे वल्लों किस तरीके नाल इस मसले दे उत्ते जिहड़ी उन्हां नूं लड़ाई लड़नी चाहिदी सी वो नहीं लड़ी जा सकी। ਉਹਦੇ ਕਾਰਨ ਕੀ ਸੀ, क्यों परिवार लगातार इस लड़ाई लड़न विच असफल रहा। हुण उस परिवार ने ये कहा है कि असीं अकाली दल नाल, चंगी गल आ, अकाली दल नाल होना माड़ी गल तां है नहीं, पर जे अकाली दल दे नाल तां सत्ता हुंदियां होइयां ये परिवार वो लड़ाई क्यों नहीं लड़ सकिया। उस नुकते की घोख करनी बनती आ कि क्यों ये परिवार ਜਦੋਂ ਹੁਣ ਅਕਾਲ ਤਖਤ ਸਾਹਿਬ ਦੇ ਉੱਤੇ ਕੋਈ ਹੋਰ ਯਾਨੀ ਕਿ ਪਰਿਵਾਰ ਤੋਂ ਬਾਹਰੋਂ ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲਾ ਕੋਈ ਗਰੁੱਪ ਉਹ ਇਹ ਰਿਪੋਰਟ ਲੈ ਕੇ ਆਇਆ, ਮਾਹੌਲ ਬਣਿਆ, ਉਦੋਂ ਤਾਂ ਪਰਿਵਾਰ ਨੇ ਉਹ ਗੱਲਾਂ ਸਾਰੀਆਂ ਦੱਸੀਆਂ। ਦਰਸ਼ਨ ਸਿੰਘ ਹਟੂਰ ਤਾਂ ਰੌਲਾ ਪਾਉਂਦਾ ਰਿਹਾ, ਜਾਂ ਬੀਪੀ ਕਵਾੜੀ ਦੀ ਰਿਪੋਰਟ ਨੂੰ ਲੈ ਕੇ ਮਾਨਦਲ ਵਾਲੇ, ਐਚਐਸ ਬਾਵਾ ਜਾਂ ਹੋਰ ਕਈ ਮੀਡੀਆ ਵਾਲੇ ਰੌਲਾ ਪਾਉਂਦੇ ਰਹੇ, ਪਰ ਪਰਿਵਾਰ ਉਵੇਂ ਨਹੀਂ ਕਰ ਪਾਇਆ। ਤਾਂ ਉਹਦੇ ਕਾਰਨ ਲੱਭਣੇ ਬੜੇ ਜ਼ਰੂਰੀ ਹੈ। खैर हुण 31-32 साल बाद जिवें ये मसले नूं बादल दल ने हत्थां 'च लिया, मैनूं पूरा यकीन आ, कोई ये नहीं मैं कहता भी शक आ जां खदशा, मैनूं पूरा यकीन आ कि बादल परिवार इस मसले उत्ते भी उही कूटनीति उही सियासत खेड रहा जिहड़ी उन्हां ने भाई राजोआण वाले मामले ते कीती है। फिर 10-15 साल घसाई करा के मुड़ के कह देंगे जी सातों का कुछ नहीं बने, असीं तां जी कोई कसर नहीं छड्डी। ये गल दे लई फिर उही नुकता कि जिवें 1997 दे विच सत्ता च आउण सार पहला काम ही बादल नूं तां इह चाहीदा सी कि मैं उदों कीता सी फोन सवरने घोटणे नूं ते मैनूं तां पता वा भी उन्हां कोल सी भाई साहब ते उन्हां ने जगरामी इन्हां नूं शहीद कीता ते सब तो पहला मैं इस केस दी इनकुआरी करा के इन्हां नूं अंदर करा। नहीं गल कीती तां ओहदा मतलब की आ जिहड़ी ओह बाਅद च कहंदे रहे आ सरदार प्रकाश सिंह बादल हरेक नूं कि छड्डो जी हुण पुराणीआं गल्लां, काहनूं जी उजड़ियां खड्डां जा फिरदे फिरदे। उसे गल दे उत्ते इन्हां ने 1998 च तमाड़ी रिपोर्ट बनन तो बाद भी यही रुख रखिया कि छड्डो जी। फिर वो पुलिस वालियां दी इनकुआरी लवाती एक, ਉਹਦੇ ਨਾਲ ਕੰਮ ਹੋਰ ਵੀ ਵਿਗੜ ਗਿਆ ਤੇ ਅੰਤ ਅੱਜ ਵਾਲੇ दिन आ गए। ਹੁਣ ਜਦੋਂ ਮਾਹੌਲ ਬਣ ਗਿਆ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ, ਰੌਲਾ ਰੱਪਾ ਜ਼ਿਆਦਾ ਪੈ ਗਿਆ, ਹਾਲਾਤ ਹੱਥ 'ਚ ਨਹੀਂ, ਉਹ ਲੋਕਾਂ ਨੂੰ ਇਹ ਦਿਖਾਉਣ ਲਈ ਬੜਾ ਜ਼ਰੂਰੀ ਆ ਇਸ ਟਾਈਮ ਬਾਦਲ ਦਲ ਲਈ ਕਿ ਅਸੀਂ ਤਾਂ ਜੀ ਕੋਈ ਕਸਰ ਨਹੀਂ ਛੱਡ ਰਹੇ। ਤੋ ਇਸ ਕੰਮ ਦੇ ਲਈ ਜਦੋਂ ਹੁਣ ਵਿੱਚ ਗੱਲ ਦੇ ਪਏ ਨੇ ਤਾਂ ਦਿਲ 'ਚੋਂ ਬੇਈਮਾਨੀ ਤਾਂ ਜਾਣੀ ਨਹੀਂ। तो मैं हथ बन के बेनती करदा कि जिहड़ी बीबी गरमेल कौर कौंके दे राही शिकायत दित्ती गई है जगरामी पुलिस नूं, वो पढ़ लो ते किसी कानूनी माहिर नाल जिहदे नाल मर्जी। अज रतेश लखी ने ਉਹਦੇ ਤੇ स्टोरी आपदी इंटरव्यू कर भी दित्ती है, प्रोग्राम कर भी दिता, कल नूं होरां अखबारां 'च भी छपू। उस सारी शिकायत वाली कापी नूं पढ़ के तुसीं यही नतीजे ते पहुंचोगे कि ਇਹਦੇ ਅਨੁਸਾਰ ਇਨਸਾਫ ਮਿਲਣਾ ਨਾਮੁਮਕਿਨ। ਉਹਦੇ ਕੀ ਕਾਰਨ ਨੇ? ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਇਸ ਗੱਲ ਦੇ ਲਈ ਅਕਾਲੀ ਦਲ ਜਦੋਂ ਮੂਹਰੇ ਲੱਗ ਹੀ ਗਿਆ ਪਰ ਉਹ ਠੋਕ ਵਜਾ ਕੇ ਉਹਨਾਂ ਗਵਾਹਾਂ ਨੂੰ ਭੁਗਤਾਵੇ। ਮਾਨ ਸਿੰਘ ਗਰਚਾ ਅਕਾਲੀ ਲੀਡਰ ਹੈ ਜਿਹਦੇ ਘਰੇ ਬੈਠ ਕੇ ਬਾਦਲ ਸਾਹਿਬ ਨੇ ਫੋਨ ਕੀਤਾ ਸੀ, ਤੇ ਇੱਕ ਉਹ ਜਿਹੜਾ ਤੇਜਵੰਤ ਸਿੰਘ ਤੇ ਸੂਰਤ ਸਿੰਘ, ਸੁਰਜਣ ਸਿੰਘ ਠੇਕੇਦਾਰ, ਜਿਹੜੇ ਹੋਰ ਉੱਥੇ ਲੀਡਰ ਸੀ, ਉਹਨਾਂ ਦੀ ਇੱਕ ਲਿਸਟ ਬਣਾ ਕੇ ਜਿਹੜੇ ਉਹਨਾਂ ਤੋਂ ਇਸ ਵੇਲੇ ਜਿਉਂਦੇ ਜਾਗਦੇ ਆ ਉਹਨਾਂ ਨੂੰ ਗਵਾਹ ਦੇ ਤੌਰ ਤੇ ਭੁਗਤਾਇਆ ਜਾਵੇ ਕਿ ਜੀ ਅਸੀਂ ਅਕਾਲੀ ਦਲ ਦੇ ਸਾਰੇ ਆਗੂਆਂ ਨੇ ਉਸ ਮੌਕੇ ਬਾਦਲ ਨੂੰ ਕਹਿ ਕੇ ਫੋਨ ਕਰਾਇਆ, ਸਾਡੇ ਸਾਹਮਣੇ ਸਵਰਨਾ ਘੋਟਣਾ ਮੰਨਿਆ ਕਿ ਹਾਂ ਅਸੀਂ ਰੋਟੀ ਪਾਣੀ ਦੇਵਾਂਗੇ। ਉਸ ਮੌਕੇ 25 ਦਸੰਬਰ ਤੋਂ ਬਾਅਦ ਵਾਕਿਆ ਹੀ ਭਾਈ ਗੁਰਦੇਵ ਸਿੰਘ ਕੌਂਕੇ ਪੁਲਿਸ ਹਿਰਾਸਤ ਵਿੱਚ ਸੀ। ਇਹ ਝੂਠ ਬੋਲਦੇ ਆ ਕਿ ਉਹਨਾਂ ਨੂੰ ਦੋ ਨੂੰ ਫੜਿਆ ਤੇ ਉੱਥੇ ਭੱਜ ਗਏ। ਇੱਕ ਤਾਂ ਇਹ ਗੱਲ ਇਸ ਸ਼ਿਕਾਇਤ ਵਿੱਚ ਬੜੇ ਪੁੱਠੇ ਤਰੀਕੇ ਨਾਲ ਲਿਖੀ ਹੋਈ ਹੈ। ਇਹ ਸਾਰਾ ਇਸ ਗੱਲ ਦੇ ਉੱਤੇ ਤਾਂ ਬੇਸ ਹੋਣਾ ਚਾਹੀਦਾ, ਪਰ ਇਹਨਾਂ ਨੇ ਬਣਾਇਆ ਜੀ ਕੁਝ ਰਿਸਪੈਕਟੇਬਲ ਆਗੂਆਂ ਨੇ ਇਹਦੇ ਉੱਤੇ ਪੈਰਵਾਈ ਵੀ ਕੀਤੀ ਸੀ, ਇਹ ਆ ਉਹ ਜਵੜੀਆਂ ਮਾਰ ਕੇ ਅਸਲੀ ਜਿਹੜੀ ਕਹਾਣੀ ਸੀ ਉਹ ਪਲਟਾਤੀ। ਮਤਲਬ ਸੱਪ ਵੀ ਮਾਰ ਲਿਆ ਤੇ ਸੋਟਾ ਵੀ ਬਚਾ ਲਿਆ। ਇਹ ਕਹਿ ਵੀ ਲਿਆ, ਬਣਾ ਲਿਆ ਵਿੱਚ ਤੱਤ ਵੀ। ਦੇਖਿਆ ਜੀ ਬਾਦਲ ਸਿੰਘ ਦਾ ਫੋਨ ਕੀਤਾ ਸੀ ਭਾਈ, ਜੇ ਬਾਦਲ ਸਾਹਿਬ ਨੇ ਫੋਨ ਕੀਤਾ ਸੀ ਤਾਂ ਉਹਨਾਂ ਗਵਾਹਾਂ ਦੀ ਉਸ ਗਵਾਹੀ ਨੂੰ ਠੋਸ ਤਰੀਕੇ ਨਾਲ
ਸ਼ਿਕਾਇਤ ਵਿੱਚ ਲਿਖੋ ਕਿ ਆਹ ਸਾਡੇ ਕੋਲੇ ਗਵਾਹ ਨੇ ਜਿਨ੍ਹਾਂ ਨੇ ਇਹ ਸਾਰਾ ਦੇਖਿਆ ਕਿ ਘੋਟਣੇ ਨੇ ਮੰਨਿਆ ਕਿ ਸਾਡੇ ਕੋਲ ਭਾਈ ਸਾਹਿਬ ਹੈਗੇ। ਦੂਜਾ ਨੁਕਤਾ ਇਹ ਹੈ ਕਿ ਜਿੱਦਣ ਭਾਈ ਸਾਹਿਬ ਦਾ ਇਹਨਾਂ ਨੇ ਉੱਤੇ ਤਸ਼ੱਦਦ ਢਾਇਆ, ਉਹਨਾਂ ਨੂੰ ਸ਼ਹੀਦ ਕੀਤਾ ਹੈ, ਉਦੋਂ ਬਾਅਦ ਚ ਹਰਿੰਦਰ ਸਿੰਘ ਚਾਹਲ ਉੱਥੇ ਲਾਤਾ ਜਗਰਾਮੀ ਐਸਐਸਪੀ ਤੇ ਚਾਹਲ ਜਦੋਂ ਐਸਐਸਪੀ ਲਾਇਆ ਉਹਨੇ ਆ ਕੇ ਇਹ ਪ੍ਰੈਸ ਨੂੰ ਦੱਸਿਆ ਕਿ ਜੀ ਭਾਈ ਸਾਹਿਬ ਲਿਆਂਦੇ ਸੀ ਉਹ ਤਾਂ ਰਸਤੇ ਵਿੱਚੋਂ ਫਰਾਰ ਹੋ। ਹੁਣ ਜਿਹੜੀ ਇਹਨਾਂ ਨੇ ਸ਼ਿਕਾਇਤ ਦਿੱਤੀ ਆ ਉਹਦੇ ਚ ਹਰਿੰਦਰ ਚਾਹਲ ਦਾ ਨਾਂ ਹੀ ਨਹੀਂ, ਨਾ ਉਹਦੇ ਚ ਸ਼ਸ਼ੀਕਾਂਤ ਤੇ ਕੁਝ ਹੋਰ ਅਫਸਰ ਨੇ ਜਿਨ੍ਹਾਂ ਦੇ ਨਾਂ ਹੋਣੇ ਚਾਹੀਦੇ ਆ ਉਹਨਾਂ ਦੇ ਨਾਂ ਨੇ। ਇਹਨਾਂ ਸਾਰਿਆਂ ਦੇ ਨਾਂ ਹੈ ਨਹੀਂ ਗੇ, ਪਰ ਇਹ ਸਾਨੂੰ ਸਮਝ ਨਹੀਂ ਲੱਗੀ ਕਿ ਸਰਬਜੀਤ ਸਿੰਘ ਜਿਹੜਾ ਡੀਜੀਪੀ ਸੀ ਤੇ ਇੱਕ ਉਹ ਸਰਬ ਐਸਐਸ ਬਿਰਕ ਹੁੰਦਾ ਸੀ, ਜਿਹੜਾ ਬਿਰਕ ਸੈਨਾ ਵੀ ਆਪਾਂ ਸਾਰੇ ਜਾਣਦੇ ਆ, ਗੁੱਜੜ ਰਿਹਾ ਖਾੜਕੂ ਲਹਿਰ ਮੌਕੇ, ਉਹ ਤੇ ਤੀਜਾ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਤੂਰ ਤੇ ਮੁਖਵਿੰਦਰ ਸਿੰਘ ਛੀਨਾ, ਇਹ ਚਾਰ ਬੰਦੇ ਆ ਜਿਹੜੇ ਇਹ ਉਦੋਂ ਜਗਰਾਮੀ ਨਹੀਂ ਸੀ। ਇਹ ਭਾਈ ਗੁਰਦੇਵ ਸਿੰਘ ਕੌਂਕੇ ਦੇ ਸ਼ਹੀਦੀ ਵਾਲੇ ਸਾਰੇ ਕਾਂਡ ਵਿੱਚ ਯਾਨੀ ਕਿ ਦਸੰਬਰ 1992 ਤੋਂ ਲੈ ਕੇ ਜਨਵਰੀ 1993 ਤੱਕ ਇਹ ਚਾਰੇ ਬੰਦਿਆਂ ਦਾ ਜਗਰਾਮੀ ਘਟਨਾਕ੍ਰਮ ਜੋ ਵਾਪਰਿਆ ਉਹਦੇ ਨਾਲ ਕੋਈ ਲਿੰਕ ਤਾਂ ਦਿਖਦਾ ਨਹੀਂ ਕਦੇ। ਅਸੀਂ ਉਸ ਇਲਾਕੇ ਦੇ, ਸਾਡਾ ਪਿੰਡ ਵਾ, ਸਾਨੂੰ ਉੱਥੇ ਪਤਾ ਸੀ, ਅਸੀਂ ਤਾਂ ਪੂਰੇ ਐਕਟਰ ਸੀ ਤੇ ਸਾਨੂੰ ਪਤਾ ਵੀ ਇਹਨਾਂ ਚਾਰਾਂ ਦਾ ਉੱਥੇ ਕੋਈ ਬਣਦਾ ਨਹੀਂ, ਪਰ ਇਹਨਾਂ ਚਾਰਾਂ ਦੇ ਨਾਂ ਪਾਏ ਗਏ ਨੇ। ਇਸ ਕਰਕੇ ਪਾਏ ਗਏ ਲੱਗਦੇ ਆ ਕਿ ਮੁਖਵਿੰਦਰ ਛੀਨੇ ਨਾਲ, ਹਾਲਾਂਕਿ ਸਾਡੀ ਇਹਨਾਂ ਦਾ ਕੋਈ ਮੋਹ ਤੇ ਨਹੀਂ, ਇਹ ਮੁਖਵਿੰਦਰ ਛੀਨੇ ਨੇ ਜਗਰਾਮੀ ਐਸਐਸਪੀ ਹੁੰਦਿਆਂ ਜੋ ਮੇਰੇ ਨਾਲ ਕੀਤਾ ਕਰਾਇਆ ਮੈਨੂੰ ਵੀ ਪਤਾ, ਤੇ ਜਿਹੜਾ ਗੁਰਪ੍ਰੀਤ ਤੂਰ ਆ ਇਹ ਲੁਧਿਆਣੇ ਸ਼ਿਕਾਰ ਬੰਬ ਕਾਂਡ ਮੌਕੇ ਮੈਂ ਭੁਗਤਿਆ ਇਹਨੂੰ। ਇਹ ਵੀ ਬਾਕੀਆਂ ਅਫਸਰ ਤਾਂ ਅਫਸਰ ਹੀ ਹੁੰਦੇ, ਪਰ ਜਦੋਂ ਕੋਈ ਕੇਸ ਕਮਜ਼ੋਰ ਕਰਨਾ ਹੋਵੇ ਤਾਂ ਉਹਦੇ ਵਿੱਚ ਐਵੇਂ ਬੰਦੇ ਵੱਧ ਤੋਂ ਵੱਧ ਟੰਗ ਦੋ ਤਾਂ ਕਿ ਉਹ ਕੇਸ ਦੀ ਗੱਲ ਹੀ ਨਾ ਬਣੇ। ਹੁਣ ਮੁਖਵਿੰਦਰ ਛੀਨੇ ਬਾਰੇ ਆਪਾਂ ਨੂੰ ਦੋ ਗੱਲਾਂ ਦਾ ਪਤਾ। ਇੱਕ ਤਾਂ ਇਹ ਉਹ ਅਫਸਰ ਆ ਜਿਹਦੇ ਬਾਰੇ ਸਰਦਾਰ ਸੁਖਬੀਰ ਸਿੰਘ ਬਾਦਲ ਅਕਸਰ ਹੀ ਸਟੇਜਾਂ ਤੋਂ ਕਹਿੰਦਾ ਰਹਿੰਦਾ ਕਿ ਅਸੀਂ ਲਾਲ ਡਾਇਰੀ 'ਚ ਨਾਂ ਨੋਟ ਕਰ ਰਹੇ ਹਾਂ, ਜਿਹੜੇ ਆਏ ਆ ਉਹ ਕਰਦੇ। ਤੁਹਾਨੂੰ ਚੇਤਾ ਹੋਣਾ ਹੁਣੇ ਉਹ 10 ਦਿਨ ਹੋਇਆ ਰਿਟਾਇਰ ਹੋਇਆ ਤੇ ਉਹ ਇਹਨੂੰ ਮਜੀਠੀਏ ਨੂੰ ਨਸ਼ੇ ਵਾਲੇ ਮਾਮਲੇ 'ਚ ਜਿਹੜੀ ਇਨਕੁਆਇਰੀ ਚੱਲਦੀ ਹੈ ਇਹਦੇ 'ਚੋਂ ਸੱਦਦਾ ਰਹਿੰਦਾ ਸੀਗਾ ਤੇ ਉਹਦੇ ਖਿਲਾਫ ਇਹ ਕਾਫੀ ਤੱਤੇ ਠੰਡੇ ਬਿਆਨਬਾਜ਼ੀ ਵੀ ਕਰਦੇ ਰਹਿੰਦੇ ਸੀ ਮੁਖਵਿੰਦਰ ਛੀਨੇ ਦੇ ਖਿਲਾਫ। ਤੋਂ ਮੁਖਵਿੰਦਰ ਛੀਨੇ ਦਾ ਨਾਂ ਪਵਾਉਣ ਦਾ ਇੱਕ ਤਾਂ ਕਾਰਨ ਇਹੀ ਹੋ ਸਕਦਾ ਵੀ ਭਾਈ ਗੁਰਦੇਵ ਸਿੰਘ ਕੌਂਕੇ ਵਾਲੇ ਕਤਲ ਵਿੱਚ ਇਹਦੀ ਬਦਨਾਮੀ ਹੋਵੇ। ਦੂਜਾ ਗੁਰਪ੍ਰੀਤ ਸਿੰਘ ਤੂਰ ਆ, ਉਹਦਾ ਪਿੰਡ ਕੌਂਕਿਆਂ ਤੋਂ ਥੋੜਾ ਪਰਾਂ ਹਠੂਰ ਆ, ਉੱਥੋਂ ਦਾ ਹੈ, ਸਾਡਾ ਵਾਹ ਪੈਂਦਾ ਰਿਹਾ ਉਹਦੇ ਨਾਲ। ਪਰ ਉਸ ਭਾਈ ਗੁਰਦੇਵ ਸਿੰਘ ਕੌਂਕੇ ਵਾਲੇ ਕਤਲ ਨਾਲ ਜੇ ਕੋਈ ਇਹਨਾਂ ਦਾ ਲਿੰਕ ਆ, ਜਾਨੀ ਕਿ ਸਰਬਜੀਤ ਸਿੰਘ ਡੀਜੀਪੀ ਜਿਹੜਾ ਸੀ ਥੋੜੇ, ਉਹ ਦੂਜਾ ਹੈਗਾ ਮੁਖਵਿੰਦਰ ਛੀਨਾ, ਸਰਬਜੀਤ ਬਿਰਕ ਤੇ ਤੀਜਾ ਇਹ ਤੂਰ, ਇਹ ਚਾਰੇ ਜਾਣੇ ਉਹ ਨੇ ਜਿਨ੍ਹਾਂ ਨੂੰ ਤਵਾੜੀ ਵਾਲੀ ਰਿਪੋਰਟ ਖਤਮ ਕਰਨ ਲਈ ਬਾਦਲ ਦਲ ਨੇ ਬਾਅਦ ਚ ਡਿਊਟੀ ਦਿੱਤੀ ਸੀ। ਇਹਨਾਂ ਚਾਰਾਂ ਨੇ ਉਹ ਰਿਪੋਰਟ ਬਣਾਈ ਸੀ। ਇਹਨਾਂ ਦਾ ਜ਼ਿਕਰ ਕਰਨ ਦੀ ਕੋਈ ਤੁਕ ਬਣਦੀ ਨਹੀਂ, ਪਰ ਪਤਾ ਨਹੀਂ ਭਾਈ ਇਹਨਾਂ ਬਾਦਲ ਦਲ ਵਾਲਿਆਂ ਨੇ ਉਹਨਾਂ ਦਾ ਨਾਂ ਕਿਉਂ ਪਵਾਇਆ ਉਹ ਤਾਂ ਵਾਹਿਗੁਰੂ ਜਾਣੇ। ਪਰ ਜਾਪਦਾ ਇਹੀ ਆ ਵੀ ਇਹਨਾਂ ਪਿੱਛੇ ਘੁੰਡੀ ਇਹੀ ਆ ਕਿ ਇਹਨਾਂ ਦੀ ਨਿੱਜੀ ਕੈੜ ਵਾ। ਭਾਈ ਕੌਂਕੇ ਵਾਲੇ ਮਾਮਲੇ ਵਿੱਚ ਇਹ ਨਿੱਜੀ ਕਿਹੜਾ ਕੱਢਣ ਦੇ ਲਈ ਨਾਂ ਪਵਾਏ ਗਏ ਤੇ ਜਿਨ੍ਹਾਂ ਦੇ ਪਾਉਣੇ ਚਾਹੀਦੇ ਆ। ਹਰਿੰਦਰ ਚਾਹਲ ਦਾ ਨਾਂ ਆਉਣਾ ਚਾਹੀਦਾ, ਜਗਦੀਸ਼ ਕੁਮਾਰ ਵਾ, ਇੱਕ ਰਾਜਨ ਗੁਪਤਾ, ਇੱਕ ਸ਼ਸ਼ੀਕਾਂਤ ਆ, ਇਹਨਾਂ ਅਫਸਰਾਂ ਦੇ ਨਾਂ ਆਉਣੇ ਚਾਹੀਦੇ ਆ ਵਿੱਚ ਜਾਂਚ ਦੇ, ਇਹਨਾਂ ਦੀ ਹੋਣੀ ਚਾਹੀਦੀ ਆ। ਫਿਰ ਇੱਕ ਜਿਹੜਾ ਥਾਣੇਦਾਰ ਹਰਬੰਸ ਸਿੰਘ ਸੀ ਜਿਹੜਾ ਉੱਥੇ ਆਪਣੇ ਜਗਰਾਮੀ ਸੀਗਾ, ਉਹਦਾ ਵਿੱਚ ਨਾਂ ਲਾਜ਼ਮੀ ਹੋਣਾ ਚਾਹੀਦਾ ਕਿਉਂਕਿ ਉਹ ਬਹੁਤ ਅਹਿਮ ਗਵਾਹ ਹੈ ਸਾਰੇ ਘਟਨਾਕ੍ਰਮ। ਦੂਜਾ ਸਦਮਾ ਵੇਟ ਵਾਲਾ ਥਾਣੇਦਾਰ ਜੋਗਿੰਦਰ ਸਿੰਘ, ਉਹ ਉੱਥੇ ਉਹਦੇ ਥਾਣੇ 'ਚ ਲਿਜਾ ਕੇ ਭਾਈ ਸਾਹਿਬ ਦੀ ਦੇਹ ਨਾਲ ਜੋ ਕੁਝ ਕੀਤਾ ਗਿਆ ਉਹ ਉੱਥੇ ਆ। ਤੇ ਜੇ ਜੋਗਿੰਦਰ ਸਿੰਘ ਦੇ ਉੱਤੇ ਹਰਬੰਸ ਸਿੰਘ ਦੇ ਉੱਤੇ ਇਹ ਗਾਜ ਆ ਕੇ ਡਿੱਗੂਗੀ, ਸਾਨੂੰ ਤਾਂ ਇਹ ਲੱਗਦਾ ਵੀ ਉਹਨਾਂ ਨੇ ਸਕੈਂਟ ਲਾਉਣਾ ਹੈਗਾ ਵਾਦਾ ਮਾਫੂਆ ਬਣਨ ਨੂੰ। ਜੇ ਉਹ ਹੋਏ ਬਈ ਜੀ ਇਹ ਸਾਡਾ ਕੀ ਦੋਸ਼ ਆ, ਇਹ ਮਾਰਿਆ, ਇਹ ਸਾਰਾ ਕੁਝ ਹੋਇਆ, ਇਹ ਪਰ ਕੀਤਾ ਇਹਨੇ ਆ ਘੋਟਣੇ ਨੇ। ਇੱਕ ਉਹ ਜਿਹੜਾ ਡਰਾਈਵਰ ਹੁੰਦਾ ਸੀ ਚੰਨਣ ਸਿੰਘ, ਉਹਦਾ ਚਾਨਣ ਜਾਂ ਚੰਨਣ ਮੁਖਵਿੰਦਰ ਉਹਦਾ ਦੂਜੇ ਦਾ ਘੋਟਣੇ ਦਾ, ਵੀ ਇਹਨਾਂ ਦਾ ਕੰਮ ਆ। ਤੇ ਆ ਜਿਹੜਾ ਜੋਗਿੰਦਰ ਸਿੰਘ ਆ ਇਹਨੂੰ ਕੀ ਬਿਪਤਾ ਪਈ ਆ ਵੀ ਆਪਦੇ ਗਾਲੇ ਇਸ ਗੱਲ ਨੂੰ ਪਾਊ
ਇਹ ਤਾਂ ਕਹੂਗਾ ਜੀ ਜਿੱਥੇ ਮੈਂ ਤੋਂ ਗਵਾਹੀ ਦਿਵਾਉਣੀ ਆ ਵਾਅਦਾ ਮਾਫ ਪਾਉਣ ਨੂੰ ਮੈਂ ਵੀ ਤਿਆਰ ਹਾਂ ਬਈ ਮੇਰੇ ਥਾਣੇ 'ਚ ਲਿਆ ਕੇ ਇਹਨਾਂ ਨੇ ਇਹ ਕੰਮ ਕੀਤਾ। ਸੋ ਉਹਨੇ ਤਾਂ ਪਹਿਲਾਂ ਵੀ ਜਿਹੜਾ ਜਦੋਂ ਕੰਵਰਜੀਤ ਜਿਹੜਾ ਡੀਐਸਪੀ ਆ ਉਹਦਾ ਵੀ ਉਹਦੀ ਗੱਡੀ ਦਾ ਵੀ ਦਿਖਾਇਆ ਵੀ ਇੱਥੇ ਸਾਡੇ ਕੋਲੇ ਆਏ ਨੇ ਜਦੋਂ ਕਿ ਉਹ ਮੁੱਕਰਦਾ ਸੀ। ਉਹਦੀਆਂ ਇਨਕੁਆਰੀਆਂ ਦੇ ਵਿੱਚ ਤਾਂ ਪਹਿਲਾਂ ਹੀ ਜੋਗਿੰਦਰ ਸਿੰਘ ਦਾ ਕੰਮ ਜਿਹੜਾ ਹੈਗਾ ਉਹ ਵਾਅਦਾ ਮਾਫ ਬਣਨ ਵਾਲਾ। ਇੱਕ ਹੋਰ ਬੰਦਾ ਜਿਹੜਾ ਬਹੁਤ ਅਹਿਮ ਆ ਉਹਦਾ ਨਾਂ ਇਹਨਾਂ ਨੇ ਪਾਇਆ ਹੋਇਆ, ਚਲੋ ਉਹ ਤਰਸੇਮ ਸਿੰਘ ਜਿਹਦਾ ਮੈਂ ਅੱਗੇ ਵੀ ਕਈ ਵਾਰੀ ਜ਼ਿਕਰ ਕਰਦਾ ਹੁੰਨਾ। ਜਦੋਂ ਸ਼ਿੰਗਾਰ ਸਿਨੇਮਾ ਬੰਬ ਕਾਂਡ ਤੋਂ ਬਾਅਦ ਸਾਡੇ ਕੁਝ ਸੱਜਣਾ ਨੂੰ ਨਾਲ ਦੇ ਗਰੁੱਪ ਦੇ ਨੌਜਵਾਨਾਂ ਨੂੰ ਉੱਥੇ ਜਗਰਾਮੀ ਸੀਏ ਸਟਾਫ ਦੇ ਵਿੱਚ ਵਾਹ ਪਿਆ, ਅਸੀਂ ਉਹਦੇ ਬਾਰੇ ਲੱਖਣ ਲਾਉਂਦੇ ਆ। ਮੇਰਾ ਇਹ ਯਕੀਨ ਆ ਵੀ ਜੇ ਮਾੜਾ ਜਿਹਾ ਦਬਾਅ ਬਣਿਆ ਉਹਨੂੰ, ਕਿਉਂਕਿ ਇਹਨਾਂ ਨੇ ਨੌਕਰੀ ਤੋਂ ਡਿਸਮਿਸ ਕਰਤਾ ਸੀ ਵੀ ਤੂੰ ਆਪਦੀ ਹੱਥਕੜੀ ਨਹੀਂ ਸਾਂਭ ਸਕਿਆ, ਹਾਲਾਂਕਿ ਉਹ ਕਹਾਣੀ ਤਾਂ ਝੂਠੀ ਸੀ। ਪਰ ਜਦੋਂ ਉਹਨੇ ਰੌਲਾ ਰੱਪਾ ਪਾਇਆ ਤੇ ਫਿਰ ਉਹਨੂੰ ਦੁਬਾਰਾ ਬਹਾਲ ਵੀ ਕੀਤਾ ਤੇ ਇਹਨਾਂ ਨੇ ਉਹਦੀ ਤਰੱਕੀ ਵੀ ਕੀਤੀ। ਆ ਜਿਹੜੇ ਅਫਸਰ ਇਹਨਾਂ ਨੇ ਬਚਾਏ ਨੇ ਨਾ, ਹਰਿੰਦਰ ਸਿੰਘ ਚਾਹਲ, ਜਗਦੀਸ਼ ਕੁਮਾਰ, ਰਾਜਨ ਗੁਪਤਾ ਵਗੈਰਾ, ਸਾਰੇ ਜਿਹੜੇ ਸ਼ਸ਼ੀਕਾਂਤ ਵਗੈਰਾ ਇਹਨਾਂ ਦੇ ਨਾਂ ਪਾਏ ਨਹੀਂ, ਇਹ ਸਾਰੇ ਇਸ ਗੱਲ ਦੀ ਮਾਰ ਹੇਠ ਹੋਣਗੇ ਕਿ ਤੁਸੀਂ ਦੱਸੋ ਭਾਈ ਇਹੋ ਜਿਹੇ ਦਾਗੀ ਬੰਦੇ ਨੂੰ ਜਿਹਦੇ ਉੱਤੇ ਦੋਸ਼ ਤੁਹਾਡੀ ਹੀ ਪੁਲਿਸ ਨੇ ਲਾਇਆ ਕਿ ਉਹ ਭਾਈ ਸਾਹਿਬ ਦੀ ਹੱਥਕੜੀ ਉਹ ਸਾਂਭ ਨਹੀਂ ਸਕਿਆ ਤੇ ਉਸ ਬੰਦੇ ਨੂੰ ਤੁਸੀਂ ਤਰੱਕੀਆਂ ਦਿੱਤੀਆਂ। ਤੇ ਉਹ ਬੰਦਾ ਬੇਸ਼ੱਕ ਪੁਲਿਸ 'ਚ ਹੈ ਪਰ ਉਹ ਜਦੋਂ ਵੀ ਉਹ ਤੇ ਦਬਾਅ ਬਣੂ ਉਹ ਵਾਅਦਾ ਮਾਫ ਬਣੂਗਾ ਕਿ ਸਭ ਤੋਂ ਅਹਿਮ ਕੜੀ ਹੋਈ ਇਸ ਮਾਮਲੇ 'ਚ ਉਹ ਆ ਜੇ ਉਹ ਟੁੱਟ ਜਾਵੇ। ਜਿਹੜਾ ਕਹਿੰਦਾ ਕਿ ਮੇਰੀ ਬੈਲਟ ਤੋਂ ਹੱਥਕੜੀ ਸਮੇਤ ਭਾਈ ਸਾਹਿਬ ਫਰਾਰ ਹੋ ਗਏ, ਉਹ ਬੰਦਾ ਜਦੋਂ ਮੁੱਕਰ ਗਿਆ ਤੇ ਇਹ ਕੇਸ ਦੇ ਸਾਰੇ ਜਿਹੜੇ ਰਾਜ ਨੇ, ਜਿਹੜੇ ਉਹ ਤਾਂ ਲੋਕਾਂ ਨੂੰ ਪਤਾ, ਕਿਹਨੂੰ ਵੀ ਪਤਾ ਹੈ ਉਹਦੇ ਕੀ ਹੋਇਆ, ਹੁਣ ਤਾਂ ਸਾਰੀਆਂ ਗੱਲਾਂ ਹੀ ਚੌੜ ਚਾਨਣ ਹੋ ਗਈਆਂ ਨੇ। ਉਹ ਗੱਲਾਂ ਸਾਰੀਆਂ ਜਿਹੜੀਆਂ ਨੇ ਉਹ ਅਦਾਲਤ ਵਿੱਚ ਜਾ ਕੇ ਪੁਲਿਸ ਦੇ ਸਾਹਮਣੇ ਲੋਕਾਂ 'ਚ ਕਾਨੂੰਨ ਦੀ ਨਜ਼ਰ 'ਚ ਸਾਰੀਆਂ ਲਿਆਉਣ ਲਈ ਇਹ ਬੰਦੇ ਵਾਅਦਾ ਮਾਫ ਬਣ ਜਾਣਗੇ। ਕਹਿਣ ਤੋਂ ਭਾਵ ਇਹ ਹੈ ਕਿ ਜੇਕਰ ਸ਼ਿਕਾਇਤ ਦਿੱਤੀ ਹੋਈ ਆ ਤਾਂ ਉਹਦੇ ਵਿੱਚ ਇਹ ਗੜਬੜਾਂ ਕਿਉਂ ਕੀਤੀਆਂ ਗਈਆਂ ਨੇ। ਜਿਹੜੇ ਪਹਿਲਾਂ ਜਿਵੇਂ ਪੁਲਿਸੀਆਂ ਨਾਲ ਇਹਨਾਂ ਨੇ ਸੁਰ ਸਾਂਝ ਰੱਖੀ ਆ ਉਵੇਂ ਹੀ ਕੰਮ ਹੋ ਰਿਹਾ। ਹੁਣ ਦਰਸ਼ਨ ਢੇਲੋਂ ਆ, ਉਹਦੇ ਬਾਰੇ ਸਾਰਿਆਂ ਨੂੰ ਪਤਾ ਵੀ ਜਿਹੜਾ ਭਾਈ ਸਾਹਿਬ ਨੂੰ ਚੱਕ ਚਕਈਆ ਇਹ ਕਰਦੇ ਸੀ ਉਦੋਂ 92 ਦੇ ਵਿੱਚ ਦਸੰਬਰ ਦੇ ਐਂਡ ਤੇ, ਜਿਹਦੇ ਵਿੱਚ ਭਾਈ ਸਾਹਿਬ ਦੀ ਆਪ ਸ਼ਹਾਦਤ ਹੋਈ ਆ। ਦਰਸ਼ਨ ਢੇਲੋਂ ਨੂੰ ਟਾਰਗੇਟ ਕਰਨ ਦੇ ਲਈ ਇੱਕ ਅੰਬੁਸ਼, ਇੱਕ ਉਹਨਾਂ ਨੇ ਘੇਰਾਬੰਦੀ ਕੀਤੀ ਸੀ ਨੌਜਵਾਨਾਂ ਨੇ, ਜਿਹਦੇ ਵਿੱਚ ਉਹ ਬਚ ਗਿਆ ਤੇ ਉਸ ਮਾਮਲੇ ਦੀ ਅੱਗੇ ਤਹਿਕੀਕਾਤ ਦੌਰਾਨ ਇਹਨਾਂ ਨੇ ਭਾਈ ਸਾਹਿਬ ਨੂੰ ਟਾਰਗੇਟ ਕੀਤਾ ਸੀ ਪੁਲਿਸ ਨੇ ਵੀ ਇਹ ਤੁਸੀਂ ਦਰਸ਼ਨ ਢੇਲੋਂ ਨੂੰ ਜਿਹੜਾ ਕੰਮ ਕਰਾਉਣ ਨੂੰ ਫਿਰਦੇ ਸੀ ਉਹਦੇ ਵਿੱਚ ਤੁਹਾਡਾ ਇਸ ਤਰ੍ਹਾਂ ਨਾਲ ਉਹ ਗੱਲ ਦੇ ਵਿੱਚ ਦਰਸ਼ਨ ਢੇਲੋਂ ਦਾ ਗਵਾਹੀ ਬਣਦੀ ਆ ਵੀ ਭਾਈ ਤੂੰ ਆ ਇੱਧਰ। ਦਰਸ਼ਨ ਢੇਲੋਂ ਦਾ ਨਾਮ ਨਹੀਂ, ਦਰਸ਼ਨ ਢੇਲੋਂ ਆਪਦੇ ਆ ਕਈ ਉਹਦੇ ਮੁਕੱਦਮੇ ਸੀ, ਉਹਨਾਂ ਦਾ ਤੁਹਾਨੂੰ ਪਤਾ ਹੀ ਆ ਵੀ ਕਿਵੇਂ ਸਾਡੇ ਇਲਾਕੇ 'ਚ ਮੰਡੀ ਅਹਿਮਦਗੜ੍ਹ ਤੋਂ ਲੈ ਕੇ ਜਗਰਾਉਂ ਤੇ ਕਰ ਮੋਗੇ ਤੱਕ ਸਾਰੇ ਇਲਾਕੇ 'ਚ ਰੈਕੋਟ, ਸੁਧਾਰ, ਮੁੱਲਾਂਪੁਰ, ਇਹ ਸਾਰੀ ਬੈਲਟ ਵਿੱਚ ਜੋ ਕਤਲੇਆਮ ਉਹਨੇ ਕੀਤਾ, ਉਹ ਉਸ ਦਰਸ਼ਨ ਢੇਲੋਂ ਨੂੰ ਬਚਾਉਣ ਲਈ ਇਹਨਾਂ ਨੂੰ ਉਹਦਾ ਨਾਮ ਵਿੱਚ ਇਹਨਾਂ ਨੇ ਕਿਉਂ ਨਹੀਂ ਦਿੱਤਾ, ਉਹਨੂੰ ਕਿਉਂ ਉਹਨੂੰ ਬਚਾਇਆ ਜਾ ਰਿਹਾ। ਇਵੇਂ ਹੀ ਹੋਰ ਇਸ ਸ਼ਿਕਾਇਤ ਦੇ ਵਿੱਚ ਬਹੁਤ ਵੱਡੇ ਜਿਹੜੇ ਨੇ ਗੜਬੜਾਂ ਨੇਗੀਆਂ ਤੇ ਇਸ ਚੱਕਰ ਦੇ ਵਿੱਚ ਸਾਡਾ ਨਿੱਜੀ ਤੌਰ ਦੇ ਉੱਤੇ ਇਹ ਕਹਿਣਾ ਮੰਨਣਾ ਹੈ ਕਿ ਜਿਹੜੀ ਇਹ ਸ਼ਿਕਾਇਤ ਆ ਇਹਦੇ ਵਿੱਚ ਜਿਹੜੀਆਂ ਇਹ ਗੜਬੜਾਂ ਨੇ ਅੰਤ ਇਸ ਪੂਰੇ ਕੇਸ ਨੂੰ ਕਮਜ਼ੋਰ ਕਰਨਗੀਆਂ। ਬੀਬੀ ਗਰਮੇਲ ਕੌਰ ਕੌਂਕੇ ਲਗਾਤਾਰ ਇਹ ਬਿਆਨ ਦਿੰਦੇ ਆ ਰਹੇ ਨੇ, ਜਿੰਨੀਆਂ ਵੀ ਜਾਂਚਾਂ ਹੋਈਆਂ ਨੇ ਕਈ, ਮੈਂ ਉਹਨਾਂ ਨੂੰ 25 ਤਰੀਕ ਨੂੰ ਜਦੋਂ ਸਾਡੇ ਪਿੰਡੋਂ ਲੈ ਕੇ ਗਏ ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਨਹੀਂ ਦੇਖੇ ਤੇ ਹੁਣ ਜਿਹੜੀ ਦੱਸਦੇ ਆ ਸ਼ਿਕਾਇਤ ਦਵਾਈ ਆ ਉਹਦੇ 'ਚ ਦਿਖਾਤਾ ਉਹਨਾਂ ਦੇ ਮੂੰਹੋਂ ਕਹਾਤਾ ਕਿ ਜੀ ਉਹ 25, 26, 27 ਨੂੰ ਵੀ ਬਾਅਦ ਵਿੱਚ ਵੀ ਮੈਂ ਉਹਨਾਂ ਨੂੰ ਦੇਖਿਆ। ਹੁਣ ਇਹ ਜਿਹੜਾ ਪਹਿਲੋਂ ਵਾਲੀਆਂ ਜਾਂਚਾਂ ਹੋਈਆਂ ਨੇ ਤੇ ਜਿਹੜੀ ਇਹ ਨਵੀਂ ਬਿਆਨਬਾਜ਼ੀ ਕੀਤੀ ਜਾ ਰਹੀ ਆ ਦੋਨਾਂ ਦੇ ਵਿਚਾਲੇ ਜਿਹੜਾ ਫਰਕ ਵਾ, ਇਹ ਜਿਹੜੇ ਦੂਜੇ ਪੱਖ ਦੇ ਵਕੀਲ ਨੇ ਉਹ ਕਿਵੇਂ ਵਰਤਣਗੇ ਆਪਾਂ ਨੂੰ ਕਿਸੇ ਨੂੰ ਭੁਲੇਖਾ। ਅਸੀਂ ਤਾਂ ਆਪ ਇਹ ਨਿੱਤ ਥਾਣੇ ਕਚਹਿਰੀਆਂ 'ਚ ਜੇਲ੍ਹਾਂ 'ਚ ਦੇਖੇ ਆ, ਇੱਕ ਨਿੱਕਾ ਜਿਹਾ ਨੁਕਤਾ ਸਾਰੇ ਕੇਸ ਨੂੰ ਪਲਟਾ ਕੇ ਰੱਖ ਦਿੰਦਾ। ਜਦੋਂ ਮੇਰੇ ਉੱਤੇ ਸ਼ਿੰਗਾਰ ਸਿਨੇਮਾ ਬੰਬ ਕਾਂਡ ਤੇ ਨਾਲ ਸੰਬੰਧਿਤ ਕੇਸ ਬਣਾਏ ਗਏ, ਮੈਂ ਉੱਥੇ ਵਕੀਲ ਸੀ ਕੁਲਦੀਪ ਸਿੰਘ ਬੀਲਾ ਲੁਧਿਆਣੇ, ਉਹਨੂੰ ਮੈਂ ਸੋਚਿਆ ਕਰਾਂ ਵੀ ਆਹ ਕਹੂ ਮੇਰੇ ਬਾਰੇ ਉਹ ਕਹੂ, ਪਰ ਉਹਨੇ ਜਿਹੜੀ ਗੱਲ ਕਹੀ ਉਹ ਇਹ ਸੀ ਕਿ ਸੁਧਾਰ ਥਾਣੇ ਦੇ ਵਿੱਚ ਥਾਣੇਦਾਰ ਬਲਬੀਰ ਸਿੰਘ ਲੱਗਿਆ ਹੁੰਦਾ ਸੀ ਤੇ ਮੈਂ ਇਹ ਮੁਖਵਿੰਦਰ ਸਿੰਘ ਛੀਨਾ ਉਦੋਂ ਸਾਡੇ SSP ਸੀ, ਇਹਨਾਂ ਨੇ ਮੈਨੂੰ ਬੜੀ ਵਾਰ ਟਾਰਗੇਟ ਕੀਤਾ
बड़ी बार चक्किया, मेरे फादर साहब भी सरदार प्यारा सिंह भी चक के ले जाते सी ये। ते जदों ये सारे मसले बन रहे सी मेरे इन्हां नाल, उदों असीं कई बारी धरने मुजाहरे भी कीते, इन्हां दे खिलाफ काफ़ी कार्रवाइयां होईयां। अंत जदों 2007 ਵਿੱਚ ਸ਼ਿੰਗਾਰ ਸਿਨੇਮਾ ਬੰਬ ਕਾਂਡ ਤੋਂ ਬਾਅਦ मैं आया ਤਾਂ ਉਹ ਇਸੇ ਜਿਹੜਾ ਬਲਬੀਰ ਸਿੰਘ ਥਾਣੇਦਾਰ ਸੀ, ਉਹ ਸਾਡੇ ਵਾਲੇ ਕੇਸ ਵਿੱਚ ਵੀ ਆਈਓ ਸੀ, ਇਨਕੁਆਇਰੀ ਅਫਸਰ। ਤੇ ਮੇਰੇ ਵਕੀਲ ਨੇ ਨੁਕਤਾ ਇਹ ਰੱਖਿਆ ਵੀ ਸਰਜੀਤ ਸਿੰਘ ਘੁਮਾਣ ਨਾਲ ਤਾਂ ਇਸ ਬਲਬੀਰ ਸਿੰਘ ਦੀ ਪੁਰਾਣੀ ਲਾਗਡਾਟ, ਇਹਨੇ ਤੈਨੂੰ ਫਸਾਉਣਾ ਹੀ ਸੀ। ਉਹ ਮਖਵਿੰਦਰ ਛੀਨੇ ਦੇ ਇਹ ਪੇਸ਼ ਹੋਇਆ ਸੀ ਘੁਮਾਣ ਇਹਦੇ ਖਿਲਾਫ। ਉਹ ਸਾਰੀ ਗੱਲਬਾਤ ਜਿਹੜੀ ਕਿ ਮੈਨੂੰ ਚਿੱਤ ਚਿੱਤਾ ਹੀ ਨਹੀਂ ਸੀ ਵੀ ਸਨ 2000 ਵਿੱਚ ਜੋ ਕੁਝ ਵਾਪਰ ਰਿਹਾ, 2010 ਵਿੱਚ ਮੈਨੂੰ ਕਦੇ ਮੇਰੇ ਕਾਨੂੰਨੀ ਤੌਰ ਦੇ ਉੱਤੇ ਕੰਮ ਆਊ। ਉਹ ਸਾਰੇ ਡਾਕੂਮੈਂਟ ਕਾਗਜ਼ ਪੱਤਰ ਮੈਂ ਦਿਖਾਏ ਅਦਾਲਤ ਵਿੱਚ ਕਿ ਮੁਖਵਿੰਦਰ ਛੀਨੇ ਦੇ ਅਸੀਂ ਪੇਸ਼ ਹੁੰਦੇ ਰਹੇ ਇਸ ਬਲਬੀਰ ਸਿੰਘ ਥਾਣੇਦਾਰ ਦੇ ਖਿਲਾਫ ਕਿ ਮੈਨੂੰ ਨਜਾਇਜ਼ ਤੰਗ ਕਰਦਾ, ਤੇ ਮੇਰੀ ਉੱਥੇ ਇਸ ਗੱਲ ਦੇ ਵਿੱਚ ਮੈਂ ਬਰੀ ਹੋਇਆ। ਮੈਂ ਇਹ ਗੱਲ ਤਾਂ ਇੱਥੇ ਸਾਂਝੀ ਕੀਤੀ ਆ ਸੰਗਤ ਜੀ ਕਿ ਇੱਕ ਨਿੱਕਾ ਜਿਹਾ ਨੁਕਤਾ ਹੁੰਦਾ ਜਿਹੜਾ ਪੂਰੇ ਕੇਸ ਨੂੰ ਪਲਟਾ ਕੇ ਧਰਦਾ। ਤੇ ਇੱਥੇ ਆ ਜਿਹੜੀ ਸ਼ਿਕਾਇਤ ਦਿੱਤੀ ਆ, ਇਹ ਸਿੱਧ ਸਿੱਧੀ ਸ਼ਿਕਾਇਤ ਜਿਹੜੀ ਬਣਦੀ ਸੀ ਉਹ ਬਣਦੀ ਸੀ ਤਵਾੜੀ ਵਾਲੀ ਰਿਪੋਰਟ ਦੇ ਹਿਸਾਬ ਨਾਲ ਕਿ ਜਿਹੜਾ ਬਲਬੀਰ ਉਹ ਹੈਗਾ ਗੁਰਮੀਤ ਸਿੰਘ ਮੋਟਾ ਜਿਹਨੂੰ ਕਹਿੰਦੇ ਆ, ਦੋ ਗੁਰਮੀਤ ਸੀ ਉੱਥੇ, ਇੱਕ 35 ਵੀ ਹੁੰਦਾ ਸੀ ਆਹ ਜਿਹੜਾ ਕੈਟ, ਪਰ ਗੁਰਮੀਤ ਮੋਟਾ ਕਹਿੰਦੇ ਹੁੰਦੇ ਸੀ। ਉਹ ਸਾਰੇ ਪਿੰਡ ਦੇ ਸਾਹਮਣੇ ਪਹਿਲਾਂ ਗੁਰਦੁਆਰੇ ਉੱਥੇ ਕਥਾ ਕਰਦੇ ਸੀ ਭਾਈ ਸਾਹਿਬ, ਉਦੋਂ ਉੱਥੇ ਸਿੰਘ ਸਾਹਿਬ ਨੂੰ ਜਾ ਕੇ ਸੁਨੇਹਾ ਲਾਇਆ ਤੇ ਸਿੰਘ ਸਾਹਿਬ ਕਹਿੰਦੇ ਘਰ ਗਏ ਆ, ਫਿਰ ਘਰੋਂ ਆਏ ਨੇ। ਤੋ ਇਹ ਬੇਅੰਤ ਲੋਕਾਂ ਦੇ ਸਾਹਮਣੇ, ਸੰਗਤ ਦੇ ਸਾਹਮਣੇ, ਪਰਿਵਾਰ ਦੇ ਕੋਲੋਂ ਜਿਹੜਾ ਥਾਣੇਦਾਰ ਲੈ ਕੇ ਆਇਆ, ਸਿੱਧੀ ਗੱਲ ਉਹਦੇ ਤੇ ਆਉਣੀ ਸੀ ਜਿਹੜੀ ਕਿ ਤਵਾੜੀ ਵਾਲੀ ਰਿਪੋਰਟ ਦੇ ਵਿੱਚ ਬਿਲਕੁਲ ਸਹੀ ਨੁਕਤਾ ਕਿ ਲੈ ਕੇ ਤਾਂ ਉਸ ਦਿਨ 25 ਦਸੰਬਰ ਨੂੰ ਗੁਰਮੀਤ ਸਿੰਘ ਚੱਕ ਕੇ ਲਿਆਇਆ ਸੀ। ਉਹ ਦੱਸੇ ਵੀ ਕਿੱਥੇ ਆ ਭਾਈ ਸਾਹਿਬ। ਇਸ ਗੱਲ ਦੇ ਹਿਸਾਬ ਨਾਲ ਸਾਰੀ ਜਿਹੜੀ ਅਗਲੀ ਇਨਕੁਆਰੀ ਪੜਤਾਲ ਜਿਸ ਅਫਸਰ ਨੂੰ ਦਿੱਤੀ ਜਾਣੀ ਸੀ ਤਵਾੜੀ ਰਿਪੋਰਟ ਦੇ ਹਿਸਾਬ ਨਾਲ ਲਾ ਲਓ ਚਾਹੇ ਹੁਣ ਲਾ ਲਓ, ਉਹਨੇ ਅਗਲੀ ਉਸ ਗੁਰਮੀਤ ਸਿੰਘ ਨੂੰ ਜਦੋਂ ਕਾਬੂ ਕਰਨਾ ਸੀ, ਉਹਦੀ ਗ੍ਰਿਲਿੰਗ ਹੋਣੀ ਸੀ, ਉਹਨੇ ਚੀਕਾਂ ਮਾਰਦੇ ਨੇ ਦੱਸਣਾ ਸੀ ਕਿ ਮੈਂ ਤਾਂ ਜੀ ਘੋਟਣੇ ਦੇ ਲਿਆ ਕੇ ਹਵਾਲੇ ਕਰਤਾ ਸੀ, ਫਿਰ ਘੋਟਣੇ ਨੇ ਆਹ ਕੀਤਾ, ਫਲਾਣੇ ਨੇ ਉਹ ਕੀਤਾ, ਫਲਾਣੇ ਬੰਦੇ ਆ। ਉਹ ਸਾਰੀ ਕਹਾਣੀ ਗੁਰਮੀਤ ਇਹ ਕਹੀ ਜਾਂਦੇ ਆ ਜੀ ਉਹਨੇ ਤਵਾੜੀ ਰਿਪੋਰਟ ਬਿਲਕੁਲ ਮਾੜੀ ਆ, ਉਹ ਤਾਂ ਜੀ ਇਕੱਲੇ ਗੁਰਮੀਤ ਸਿੰਘ ਮੁੱਖ ਜਾੜੀ ਉਹ ਆ ਕੇਸ ਦੀ ਜਿਹੜਾ ਲੈ ਕੇ ਆਇਆ, ਜਿਹੜਾ ਕਹਿੰਦਾ ਹੈਗਾ ਜੀ ਅਸੀਂ ਤਾਂ ਫਿਰ ਜਨਵਰੀ ਦੇ ਵਿੱਚ ਹੀ ਚੱਕਿਆ ਸੀ ਜਦੋਂ ਕਿ 25 ਨੂੰ ਲੈ ਕੇ ਆਇਆ ਭਾਈ ਸਾਹਿਬ ਨੂੰ 25 ਦਸੰਬਰ ਨੂੰ। ਸੋ ਇਸ ਗੱਲ ਦੇ ਵਿੱਚ ਸਾਨੂੰ ਸਾਰਿਆਂ ਨੂੰ ਹੁਣ ਹੀ ਪਤਾ ਹੋਣਾ ਚਾਹੀਦਾ ਕਿ ਜਿਹੜੀ ਸ਼ਿਕਾਇਤ ਸ਼੍ਰੋਮਣੀ ਕਮੇਟੀ ਦੇ ਵਕੀਲਾਂ ਵੱਲੋਂ ਬੀਬੀ ਗਰਮੇਲ ਕੌਰ ਕੌਂਕੇ ਦੇ ਦਸਖਤਾਂ ਹੇਠ ਬਾਦਲ ਦਲ ਵਾਲਿਆਂ ਨੇ ਤਿਆਰ ਕਰਾ ਕੇ ਦਿੱਤੀ ਆ, ਉਹਦੇ ਵਿੱਚ ਕੋਈ ਇਨਸਾਫ ਵਾਲੀ ਗੱਲ ਜਾਪਦੀ ਨਹੀਂ ਕਿ 10-12 ਸਾਲ ਮਗਰੋਂ ਜਿਵੇਂ ਹੁਣ ਆ ਕਹਿੰਦੇ ਆ 12 ਸਾਲ ਹੋ ਗਏ, ਅੱਜ ਲੱਗੀ ਆ ਖਬਰ ਸਾਰੇ ਅਖਬਾਰਾਂ 'ਚ, ਅੱਜ ਲੱਗੀ ਆ ਅਖਬਾਰਾਂ 'ਚ ਖਬਰ ਕਿ 12 ਸਾਲ ਬਾਅਦ ਅੱਜ ਗ੍ਰਹਿ ਮੰਤਰੀ ਵੀ ਭਾਈ ਰਾਜੋਆਣੇ ਵਾਲੇ ਮਾਮਲੇ ਤੇ ਗੱਲ ਸੁਣਨ ਨੂੰ ਤਿਆਰ ਨੇ। ਏਦਾਂ ਹੀ ਕਹਿ ਦੇਣਗੇ ਕਿ ਜੀ ਅਸੀਂ ਤਾਂ ਬਥੇਰੀ ਕੋਸ਼ਿਸ਼ ਕੀਤੀ, ਭਾਈ ਕੌਂਕੇ ਦਾ ਇਨਸਾਫ ਨਹੀਂ ਮਿਲਿਆ। ਅੱਗੇ ਵੀ ਆਪਾਂ 1993 ਤੋਂ ਤੁਰੇ ਫਿਰਦੇ ਆ ਇਸ ਮਾਮਲੇ 'ਚ ਤੇ ਐਵੇਂ ਹੀ ਫਿਰ ਅੱਗੇ ਤੁਰੇ ਫਿਰਾਂਗੇ। ਤੇ ਜਿਹੜੇ ਲੋਕ ਉਡੀਕ ਰਹੇ ਸੀ ਕਿ ਠੀਕ ਆ ਬਈ ਹੁਣ ਠੰਡੇ ਹੋ ਜਾਓ, ਹੁਣ ਤਾਂ ਜੀ ਬਾਦਲ ਦਲ ਵਾਲਿਆਂ ਨੇ ਮਾਮਲਾ ਲੈ ਲਿਆ, ਥਾਣੇ 'ਚ ਸ਼ਿਕਾਇਤ ਕਰਤੀ, ਹੁਣ ਆਹ ਕਰਤਾ, ਉਹ ਠੰਡੇ ਹੋ ਜਾਣਗੇ, ਮੁੜ ਕੇ ਇਹ ਗੱਲ ਦਾ ਕੋਈ ਤਣ ਪਤਣ ਨਹੀਂ ਲੱਗੂਗਾ। ਜਿਵੇਂ ਸਾਡੇ ਪੰਜਾਬ ਦੇ ਹੋਰ ਬੇਅੰਤ ਪਰਿਵਾਰ ਜਿਹੜੇ ਆ ਉਹ ਥੱਕ ਹਾਰ ਕੇ ਜੇ ਬਹਿ ਗਏ, ਉਵੇਂ ਇਸ ਮਾਮਲੇ ਵਿੱਚ ਇਹ ਪਰਿਵਾਰ ਬਹਿ ਜਾਊਗਾ। ਤਾਂ ਪਰਿਵਾਰਾਂ ਨੂੰ ਉਲਾਂਭਾ ਦੇਣਾ ਜਾਂ ਇਹਨਾਂ ਗੱਲਾਂ ਦੇ ਵਿੱਚ ਪੈਣਾ ਉਹ ਨਹੀਂ, ਹਾਲਾਤ ਨੂੰ ਸਮਝੋ ਕਿਵੇਂ ਪਰਿਵਾਰਾਂ ਨੂੰ ਡਿਪਰੈਸ ਕੀਤਾ ਜਾਂਦਾ, ਕਿਵੇਂ ਸਪਰੈਸ ਕੀਤਾ ਜਾਂਦਾ, ਕਿਵੇਂ ਉਹਨਾਂ ਨੂੰ ਘੇਰ ਘੂਰ ਕੇ ਇੱਥੇ ਲਿਆਂਦਾ ਜਾਂਦਾ ਕਿ ਉਹ ਮੰਨ ਲੈਣ ਕਿ ਜੀ ਹੁਣ ਬਸ ਰੱਬ ਹੀ ਲੇਖਾ ਕਰੂਗਾ। ਸੋ ਇਹ ਤਾਂ ਸੱਚ ਹੈ ਕਿ ਇੰਡੀਅਨ ਸਟੇਟ ਜ਼ੁਲਮ ਕਰਦੀ ਹੈ, ਪਰ ਸਟੇਟ ਦੇ ਪੁਰਜੇ ਬਣ ਕੇ, ਉਹਦੇ ਸੰਦ ਬਣ ਕੇ, ਉਹਦਾ ਹਿੱਸਾ ਬਣ ਕੇ ਜਿਹੜੇ ਲੋਕ ਇਸ ਸਿਸਟਮ ਦੇ ਰਾਹੀਂ ਸਾਡੇ ਉੱਤੇ ਜ਼ੁਲਮ ਕਰਾਉਣ ਦੀ ਵਾਲੀ ਇਸ ਮਸ਼ੀਨਰੀ ਨੂੰ ਚਾਲੂ ਰੱਖਦੇ ਆ, ਉਹਨਾਂ ਵੱਲ ਵੀ ਸਾਡਾ ਧਿਆਨ ਹੋਣਾ ਚਾਹੀਦਾ। ਸੋ ਮੇਰਾ ਮੰਨਣਾ ਇਹੀ ਆ ਕਿ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਤਲ ਦਾ ਇਨਸਾਫ ਨਾ ਹੋਣ ਦਾ ਮੁੱਢ ਇੱਕ ਵਾਰੀ ਫੇਰ ਆ ਸ਼ਿਕਾਇਤ ਜਿਹੜੀ ਦਿੱਤੀ ਆ ਪੰਜਾਬ ਪੁਲਿਸ ਨੂੰ ਜਗਰਾਵੀ ਜਾ ਕੇ, ਉਹਦੇ ਰਾਹੀਂ ਵੱਜ ਦਿੱਤਾ ਗਿਆ। ਇੱਥੇ ਸਮਾਪਤੀ ਆ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।